ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਮੂਕ ਉਜਰ ਹੈ ਸ਼ਾਸਤਰ ਖੰਡ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰ ਸੁਣੈ ਜਾਉ ਕਾਲ ਕਿਰਪਾ ਕਰਾਏ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਸੋ ਕਹੋ ਟਲ ਗੁਰ ਸੇਵੀਐ ਰਹਿਨ ਸੋ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ
ਉਪਰ ਸਾਧ ਭਲੇ ਸਫਲ ਦੇ ਧਨ ਹੋਏ ਜਨਮੇ ਪ੍ਰਭ ਕੈ ਸੰਗ ਰੇ ਚਾਰ ਪਦਾਰਥ ਅਸ਼ਟ ਦਸ਼ਾ ਸਿਧ ਸਭ ਉਪਰ ਸਾਧ ਭਲੇ ਨਾਨਕ ਦਾਸ ਧੂਰ ਜਨ ਮੰਛੈ ਉਤਰੈ ਲਾਗ ਸਭੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ, ਉਹ ਗ੍ਰੰਥ ਗੁਰੂ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਜਿਵੇਂ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਕਾ ਹਰ ਜਸ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ, ਆਓ ਸਤ ਸੰਗਤ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੰਦਗੀ ਕਰਨ ਵਾਲੇ ਭਗਤ ਜਨਾਂ ਦੇ ਪ੍ਰਥਾਏ ਪਾਵਨ ਸ਼ਬਦ ਰਾਹੀਂ ਦਰਸਾ ਰਹੇ ਹਨ। ਜਗਤ ਅੰਦਰ ਉਹਨਾਂ ਗੁਰਮੁਖ ਪਿਆਰਿਆਂ ਦਾ ਆਉਣਾ ਸਫਲਾ ਹੁੰਦਾ ਹੈ ਜੋ ਅਕਾਲ ਪੁਰਖ ਪ੍ਰਮਾਤਮਾ ਦੀ ਭਗਤੀ ਕਰਦੇ ਹਨ। ਹਰ ਇੱਕ ਮਨੁੱਖ ਆਪਣੇ ਜੀਵਨ ਨੂੰ ਕਦੇ ਸਫਲਾ ਨਹੀਂ ਬਣਾ ਸਕਦਾ। ਪਰਮਾਤਮਾ ਧੁਰ ਤੋਂ ਜਿਨ੍ਹਾਂ ਦੇ ਚੰਗੇ ਮਸਤਕ ਦੇ ਲੇਖ ਲਿਖ ਕਰਕੇ ਪਾ ਦਿੰਦਾ ਹੈ, ਜਗਤ ਦੀ ਮੋਹ ਮਮਤਾ ਵਿੱਚ ਰਹਿ ਕੇ ਵੀ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਆਪਣਾ ਲੋਕ ਅਤੇ ਪਰਲੋਕ ਸੁਹੇਲਾ ਬਣਾ ਲੈਂਦੇ ਹਨ। ਜਿਨ੍ਹਾਂ ਤੋਂ ਧੁਰੋਂ ਹੀ ਪਰਮਾਤਮਾ ਭਗਤੀ ਦੀ ਦਾਤ ਲਿਖ ਕੇ ਪਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਭਗਤ ਕਰਹਿ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ, ਉਹਨਾਂ ਕੋ ਧੁਰ ਭਗਤ ਖਜ਼ਾਨਾ ਬਖਸ਼ਿਆ ਮੇਲ ਨਾ ਸਕੈ ਕੋਏ। ਧੁਰੋਂ ਹੀ ਵਾਹਿਗੁਰੂ ਨੇ ਉਹਨਾਂ ਨੂੰ ਭਗਤੀ ਦਾ ਖਜ਼ਾਨਾ ਦੇ ਕੇ ਜਗਤ ਵਿੱਚ ਨਿਵਾਜਿਆ। ਨਾ ਉਹਨਾਂ ਨੂੰ ਕੋਈ ਮਿਟਾ ਸਕਦਾ ਹੈ, ਨਾ ਭਗਤੀ ਕਰਨੇ ਤੋਂ ਹਟਾ ਸਕਦਾ ਹੈ, ਕੋਈ ਟਾਲ ਦੇ ਸਕਦਾ, ਐਨੀ ਕੋਈ ਸਮਰੱਥਾ ਵਾਲਾ ਨਹੀਂ ਹੈ। ਜਿਨ੍ਹਾਂ ਦੇ ਧੁਰ ਤੋਂ ਵਾਹਿਗੁਰੂ ਨੇ ਐਸੇ ਲੇਖ ਲਿਖ ਕਰਕੇ ਜਗਤ ਵਿੱਚ ਪੈਦਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਵਚਨ ਕੀਤਾ, ਉਹਨਾਂ ਦਾ ਜਗਤ ਵਿੱਚ ਆਉਣਾ ਧਨਤਾ ਦੇ ਯੋਗ ਹੈ। ਉਹਨਾਂ ਦੀਆਂ ਕੋਲਾਂ ਵੀ ਧਨਤਾ ਦੇ ਯੋਗ ਹਨ। ਜਨਮ ਦੇਣ ਵਾਲੇ ਮਾਤਾ ਪਿਤਾ ਵੀ ਉਹਨਾਂ ਦੇ ਧਨਤਾ ਯੋਗ ਨੇ, ਜੋ ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਦੀ ਭਗਤੀ ਕਰਕੇ ਆਪਣਾ ਲੋਕ ਅਤੇ ਪਰਲੋਕ ਸੁਹੇਲਾ ਬਣਾ ਲੈਂਦੇ ਹਨ। ਜਿਨ੍ਹਾਂ ਨੇ ਆਪਣਾ ਜੀਵਨ ਹੀ ਪਰਮਾਤਮਾ ਦੇ ਲੇਖੇ ਲਾਇਆ, ਸੰਸਾਰ ਵਿੱਚ ਕਿਰਤ ਕਮਾਈ ਕਰਦਿਆਂ ਵੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਚਿੰਤਨ ਕੀਤਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਇਹ ਭਗਤੀ ਦੇ ਮਾਰਗ ਤੇ ਜੋ ਚੱਲਣਾ ਹੈ ਬਹੁਤ ਔਖਾ ਹੈ। ਜਗਤ ਦੇ ਹਰ ਕੋਈ ਮਨੁੱਖ ਕੋਈ ਨਾ ਕੋਈ ਰਸਤਾ ਧਾਰਨ ਕਰ ਲੈਂਦਾ ਹੈ। ਕੋਈ ਕਿਸੇ ਤਰ੍ਹਾਂ ਰਸਤਾ ਧਾਰਨ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦੀ ਜਗਤ ਦੀ ਕਮਾਈ, ਕੋਈ ਪਦਾਰਥਾਂ ਦੀ ਇਕੱਤਰਤਾ ਦਾ ਰਸਤਾ ਧਾਰਨ ਕਰ ਲੈਂਦਾ ਹੈ।
ਕੋਈ ਜਗਤ ਅੰਦਰ ਚੰਗੀ ਸੰਗਤ ਕਰਦਾ ਹੈ, ਕੋਈ ਮਾੜੀ ਸੰਗਤ ਦੇ ਰਸਤੇ ਚੱਲ ਪੈਂਦਾ ਹੈ, ਕੋਈ ਸੰਸਾਰ ਦੇ ਪਦਾਰਥਾਂ ਵਿੱਚ, ਕੋਈ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਲਤਾਨ ਹੋਣ ਦੀ ਐਸੀ ਖੋਟੀ ਸੰਗਤ ਦੇ ਚੱਲ ਪੈਂਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਭਗਤੀ ਦੇ ਮਾਰਗ ਤੇ ਚੱਲਣਾ ਹੈ ਇਹ ਸਭ ਤੋਂ ਵਿਖਮ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਅਸੀਂ ਬਚਨ ਪੜ੍ਹਦੇ ਹਾਂ। ਭਗਤਾ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਹਕੇਰੀ, ਵਿਖਮ ਮਾਰਗ ਚੱਲਣਾ। ਬਹੁਤ ਔਖਾ ਹੈ ਇਸ ਭਗਤੀ ਦੇ ਮਾਰਗ ਤੇ ਚੱਲਣਾ। ਕਿਉਂ ਔਖਾ ਹੈ? ਕਿਉਂਕਿ ਇਹਦੇ ਵਿੱਚ ਲੱਭ ਲੋਭ ਅਹੰਕਾਰ ਤਾਜੀ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਇਹਨਾਂ ਵਿਕਾਰਾਂ ਦਾ ਤਿਆਗ ਕਰਕੇ ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ ਪੈਂਦਾ ਹੈ। ਇਹ ਨਹੀਂ ਤੇ ਕੋਈ ਔਕੜ ਦਾ ਸਮਾਂ ਆਇਆ ਤੇ ਰੱਬ ਨੂੰ ਤਾਨੇ ਮਾਰਨ ਲੱਗ ਪਏ, ਰੱਬਾ ਅਸੀਂ ਤਾਂ ਤੇਰੀ ਭਗਤੀ ਕਰਦੇ ਫੇਰ ਵੀ ਸਾਨੂੰ ਤੂੰ ਦੁੱਖ ਦੇਂਦਾ ਪਿਆ, ਅਸੀਂ ਨਹੀਂ ਤੇਰੀ ਭਗਤੀ ਕਰਨੀ। ਪਰਮਾਤਮਾ ਅਸੀਂ ਤੇਰਾ ਨਹੀਂ ਨਾਮ ਜਪਣਾ, ਨਾਮ ਜਪਦਿਆਂ ਵੀ ਸਾਨੂੰ ਤੂੰ ਦੁੱਖ ਦੇਂਦਾ ਹੈ, ਫਿਰ ਕੀ ਲਾਭ ਹੈ ਤੇਰੀ ਭਗਤੀ ਕਰਨ ਦਾ? ਅਜਿਹਾ ਨਹੀਂ, ਕੇਵਲ ਪਰਮਾਤਮਾ ਦੀ ਰਜ਼ਾ ਹੈ। ਦੁੱਖ ਵਿੱਚ ਸੁੱਖ ਵਿੱਚ ਸਮਾਨ ਬਿਰਤੀ ਰੱਖ ਕੇ ਅਕਾਲ ਪੁਰਖ ਪਰਮਾਤਮਾ ਦਾ ਚਿੰਤਨ ਕਰਨਾ, ਫਿਰ ਲੱਭ ਲੋਭ ਹੰਕਾਰ ਆਦਿਕ ਇਹਨਾਂ ਦਾ ਤਿਆਗ ਕਰਨਾ, ਬਹੁਤਾ ਕਦੇ ਬੋਲਣਾ ਨਹੀਂ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੇ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ, ਕਹੈ ਨਾਨਕ ਚਾਲ ਭਗਤਾ ਜੁਗਹੁ ਜੁਗ ਨਿਰਾਲੀ। ਇਉਂ ਭਗਤ ਜਨਾਂ ਦੀ ਸੰਸਾਰ ਦੇ ਜੀਵਾਂ ਦੇ ਨਾਲੋਂ ਬਹੁਤ ਵੱਖਰੀ ਚਾਲ ਹੋਇਆ ਕਰਦੇ ਹੈ, ਕਿਉਂਕਿ ਇਸ ਮਾਰਗ ਤੇ ਚੱਲਣਾ ਬੜਾ ਔਖਾ ਹੈ। ਪਰਮਾਤਮਾ ਜਿਨ੍ਹਾਂ ਨੂੰ ਭਾਵ ਭਗਤੀ ਦੀ ਦਾਤ ਦੇ ਕੇ ਨਿਵਾਜਦਾ ਹੈ, ਉਹ ਗੁਰਮੁਖ ਪਿਆਰੇ ਸ਼ਾਂਤ ਚਿੱਤ ਸੁਭਾਅ ਵਾਲੇ ਹੀ ਇਸ ਭਗਤੀ ਦੇ ਮਾਰਗ ਤੇ ਚੱਲ ਸਕਦੇ ਨੇ। ਨਹੀਂ ਤਾਂ ਖਿਨ ਖਿਨ ਮਾਤਰ ਸਮੇਂ ਵਿੱਚ ਮਨ ਵਿੱਚ ਕਾਹਲਾਪਨ ਆ ਜਾਣਾ, ਜਾਂ ਸੰਸਾਰ ਦੀ ਲਪਾਈ ਮਾਨਤਾ ਆ ਜਾਣੀ, ਜਗਤ ਦੀ ਮੋਹ ਮਮਤਾ ਵਿਆਪ ਜਾਣੀ, ਕਦੇ ਲੋਭੀ ਬਣ ਜਾਣਾ। ਐਸਾ ਜੀਵ ਕਦੇ ਭਗਤੀ ਦੇ ਮਾਰਗ ਤੇ ਪਰਮਾਰਥ ਦੇ ਰਸਤੇ ਤੇ ਨਹੀਂ ਚੱਲ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਰਾਹੀਂ ਬਖਸ਼ਿਸ਼ ਕਰ ਰਹੇ ਨੇ। ਆਓ ਸਤ ਸੰਗਤ ਪਿਆਰ ਸਤਿਕਾਰ ਸਹਿਤ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ। ਤਾਤੇ ਕਰਨ ਪ੍ਰਵਾਹ ਕਰੇ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੰਗ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1227 ਅੰਗ ਤੇ ਪਾਵਨ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਨੇ। ਇਸ ਲਈ ਐਸੇ ਜਗਤ ਦੇ ਪਲਾਹ ਕੀਤੇ ਹੈ। ਕਰਨ ਪਲਾਹ ਕਰੇ। ਪਲਾਹ ਕਹਿੰਦੇ ਨੇ ਯਤਨਾਂ। ਹਰ ਕੋਈ ਮਨੁੱਖ ਯਤਨ ਕਰਦਾ ਕਿ ਮੇਰੀ ਜ਼ਿੰਦਗੀ ਸੁਖਾਲੀ ਹੋਵੇ। ਹਰ ਕੋਈ ਮਨੁੱਖ ਉਦਮ ਕਰਦਾ ਹੈ ਕਿ ਮੇਰਾ ਜੀਵਨ ਸੁਖਾਂ ਭਰਿਆ ਬਤੀਤ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰਿਆਂ ਨੇ ਇਸੇ ਲਈ ਹੀ ਐਸੇ ਸੰਸਾਰ ਦੇ ਯਤਨ ਕੀਤੇ ਹਨ। ਭਾਵ ਇਹ ਉਦਮ ਕੀਤਾ ਹੈ ਪਰਮਾਤਮਾ ਦੀ ਭਾਵ ਭਗਤੀ ਦਾ। ਜਿਹੜੇ ਸੰਸਾਰ ਦੇ ਅੰਦਰ ਮਹਾਨ ਵੱਡੇ ਮਦ ਨਸ਼ੇ ਦੀ ਤਰ੍ਹਾਂ, ਮਦ ਸ਼ਰਾਬ ਦੇ ਭਿਆਨਕ ਨਸ਼ੇ ਦੀ ਤਰ੍ਹਾਂ ਜਿਹੜੇ ਵਿਕਾਰ ਹਨ। ਸਿਮਰਤ ਨਾਹੀ ਹਰੀ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਨੇ ਕਰਕੇ ਹਰ ਗਏ ਹੈ, ਭਾਵ ਕੇ ਨਾਸ ਹੋ ਗਏ। ਤਾਤ ਦੇ ਕਰਨ ਪਲਾਹ ਕਰੇ। ਇਸੇ ਕਰਕੇ ਪਰਮਾਤਮਾ ਦੀ ਭਗਤੀ ਰੂਪ ਇਨਸਾਨ ਨੇ ਇਹ ਪਲਾਹ ਯਤਨ ਕੀਤੇ ਹੈ।
ਐਸਾ ਉਦਮ ਕੀਤਾ ਪਰਮਾਤਮਾ ਦੀ ਭਾਵ ਭਗਤੀ ਕਰਨੇ ਦਾ। ਜਿਸ ਵਾਹਿਗੁਰੂ ਦੀ ਭਗਤੀ ਕਰਨੇ ਕਰਕੇ ਜੀਵ ਦਾ ਮਤ ਜਿਹੜਾ ਮਨ ਮਸਤ ਹੋਇਆ ਹੁੰਦਾ ਵਿਕਾਰਾਂ ਦੇ ਵਿੱਚ, ਇੱਥੋਂ ਉੱਠ ਜਾਂਦਾ, ਉਹ ਪਰਾਮ ਹੋ ਜਾਂਦਾ ਹੈ। ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋਣੇ ਕਰਕੇ ਜਗਤ ਦੇ ਅੰਦਰ ਜਿਹੜੇ ਨਸ਼ਿਆਂ ਦੀ ਤਰ੍ਹਾਂ ਵਿਕਾਰ ਹਨ, ਇੱਕ ਵਾਰ ਜੀਵ ਨੂੰ ਲੱਗ ਜਾਣ ਤਾਂ ਫਿਰ ਕਦੇ ਛੁੱਟਦੇ ਨਹੀਂ ਹੈ। ਪਰ ਜੇ ਕੋਈ ਯਤਨ ਕੀਤਾ ਜਾਵੇ, ਦਵਾ ਦਾਰੂ ਲਿਆ ਜਾਵੇ, ਤਾਂ ਫਿਰ ਸਾਧ ਸੰਗਤ ਸੰਸਾਰ ਦੇ ਲੱਗੇ ਹੋਏ ਜਿਹੜੇ ਅਮਲ ਆ ਨਾ ਛੁੱਟਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਵਿਕਾਰਾਂ ਰੂਪੀ ਜੀਵਾਂ ਨੂੰ ਅਮਲ ਲੱਗ ਗਏ ਹੈ, ਮਨ ਇਹਨਾਂ ਦੇ ਵਿੱਚ ਮਸਤ ਹੋਇਆ ਫਿਰਦਾ ਹੈ, ਗੁਰੂ ਰੂਪ ਵੈਦ ਕੋਲ ਆ ਕੇ ਨਾਮ ਰੂਪੀ ਔਸ਼ਧੀ ਲਏ ਤਾਂ ਕਿਤੇ ਜਾ ਕੇ ਇਹਨਾਂ ਵਿਕਾਰਾਂ ਦੀ ਨਿਵਰਤੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਪੜ੍ਹਦੇ ਹਾਂ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਚਨ ਕੀਤਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਐਸੇ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਵੈਦ ਰੂਪ ਹਨ। ਸ਼ਰਨ ਵਿੱਚ ਆਏ ਹੋਏ ਸਿੱਖ ਦੀ ਲੱਜਿਆ ਰੱਖਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨਾਮ ਰੂਪੀ ਔਸ਼ਧੀ ਦੇ ਕੇ ਸੰਸਾਰ ਦੇ ਵਿਕਾਰਾਂ ਰੂਪੀ ਅਮਲਾਂ ਤੋਂ ਰਾਹਤ ਪ੍ਰਾਪਤ ਕਰਵਾ ਦਿੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਕਰਕੇ ਹੀ ਇਹ ਯਤਨ ਕੀਤਾ ਹੈ ਕਿ ਪ੍ਰਮਾਤਮਾ ਦੇ ਸਿਮਰਨ ਕਰਨੇ ਕਰਕੇ ਵਿਕਾਰਾਂ ਦੇ ਵਿੱਚ ਮਨ ਖਚਿਤ ਹੋਇਆ, ਇਹ ਉਪਰਾਮ ਹੋ ਜਾਂਦਾ ਹੈ। ਇਹ ਵਿਕਾਰਾਂ ਰੂਪੀ ਅਮਲ ਸੰਸਾਰ ਤੋਂ ਜੀਵ ਦਾ ਸਾਥ ਛੱਡ ਦਿੰਦੇ ਹਨ, ਇਹ ਬਿਨਸ ਜਾਂਦੇ ਹਨ। ਵਿਸ਼ਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, ਸਾਧ ਸੰਗ ਜਪਤੇ ਨਾਰਾਇਣ। ਨਾਰਾਇਣ ਕਹੀਏ ਕਿ ਨਰ ਆਇਣ, ਸਭ ਨਰਾਂ ਦੇ ਵਿੱਚ ਸਭ ਜੀਵਾਂ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਆ ਰਿਹਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਾਧ ਸੰਗਤ ਵਿੱਚ ਮਿਲ ਕੇ ਜਪਣੇ ਕਾਰਨ ਜਿਨ੍ਹਾਂ ਨੇ ਵਾਹਿਗੁਰੂ ਨੂੰ ਸਾਧ ਸੰਗਤ ਵਿੱਚ ਮਿਲ ਕੇ ਜਪਿਆ, ਉਹਨਾਂ ਦੇ ਅੰਦਰ ਜਿਹੜੇ ਦੋਸ਼ ਹਨ, ਅਗਿਆਨ ਦਾ, ਜਗਤ ਦੀ ਮੋਹ ਮਮਤਾ ਦਾ, ਭਰਮ ਦਾ, ਐਸੇ ਜਿਹੜੇ ਰਾਗ ਦਵੈਸ਼ ਰੂਪੀ ਰੋਗ ਹਨ, ਉਹ ਸਾਰੇ ਚਲੇ ਗਏ। ਸਾਧ ਸੰਗਤ ਹਜ਼ੂਰ ਨੇ ਭਗਤ ਰਸਨਾ ਦੁਆਰਾ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ, ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੂਖ ਵਿਨਾਸ਼। ਮ੍ਰਿਗ, ਮੀਨ, ਪ੍ਰਿੰਗ, ਪਤੰਗ ਤੇ ਕੁੰਚਰ, ਇਹ ਪੰਜ ਜੀਵਾਂ ਦੀਆਂ ਉਦਾਹਰਨਾਂ ਦੇ ਕਰਕੇ ਕਹਿੰਦੇ ਇਹਨਾਂ ਦੇ ਵਿੱਚ ਇੱਕ ਇੱਕ ਦੋਸ਼ ਹੁੰਦਾ ਹੈ। ਇਹ ਪੰਜੇ ਮਾਰੇ ਜਾਂਦੇ ਨੇ ਇੱਕ ਇੱਕ ਦੋਸ਼ ਦੇ ਕਰਕੇ। ਹਿਰਨ ਦੇ ਵਿੱਚ ਮ੍ਰਿਗ ਹਿਰਨ ਨੂੰ ਆਖਿਆ ਜਾਂਦਾ ਤੇ ਮੀਨ ਮੱਛੀ ਹੈ। ਹਿਰਨ ਘੰਡੇ ਹੇੜੀ ਦੀ ਆਵਾਜ਼ ਸੁਣ ਕੇ ਮਸਤ ਹੋ ਜਾਂਦਾ ਤੇ ਸ਼ਿਕਾਰੀ ਦੇ ਹੱਥੋਂ ਮਾਰਿਆ ਜਾਂਦਾ ਹੈ। ਮੱਛੀ ਜ਼ੁਬਾਨ ਦੇ ਰਸ ਕਰਕੇ ਸਾਧ ਸੰਗਤ ਮਛਿਆਰੇ ਨੂੰ ਫੜ ਦਿੰਦੇ, ਮਾਰ ਦਿੰਦੇ। ਮ੍ਰਿਗ, ਮੀਨ, ਪ੍ਰਿੰਗ, ਭੌਰਾ। ਭੌਰਾ ਜਿਹੜਾ ਹੈ ਇਹ ਕਮਲ ਦੀਆਂ ਅੰਤੜੀਆਂ ਤੇ ਬੈਠ ਕਰਕੇ ਸੁਗੰਧੀ ਮਾਨਣ ਦੇ ਵਾਸਤੇ ਮਾਰਿਆ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮ੍ਰਿਗ, ਮੀਨ, ਪ੍ਰਿੰਗ, ਪਤੰਗ, ਕੁੰਚਰ। ਪਤੰਗਾ ਲਾਡ ਦੇ ਕਰਕੇ ਸਾਧ ਸੰਗਤ ਉੱਪਰ ਸੜ ਜਾਂਦਾ ਹੈ। ਹਾਥੀ ਕਾਮ ਦੇ ਅਧੀਨ ਹੋ ਕਰਕੇ ਮਾਰਿਆ ਜਾਂਦਾ, ਉਮਰ ਭਰ ਮਹਾਪ ਦੇ ਕੋਲੋਂ ਕੁੰਡੇ ਸਹਾਰਦਾ। ਹਜ਼ੂਰ ਨੇ ਵਚਨ ਕੀਤਾ, ਮ੍ਰਿਗ, ਮੀਨ, ਪ੍ਰਿੰਗ, ਪਤੰਗ, ਕੁੰਚਰ ਏਕ ਦੋਖ ਵਿਨਾਸ਼। ਕੇਵਲ ਇੱਕ ਇੱਕ ਦੋਸ਼ ਕਰਕੇ ਇਹਨਾਂ ਦਾ ਅੰਤ ਹੋ ਜਾਂਦਾ ਹੈ। ਪਰ ਅਗਲੀ ਪੰਕਤੀ ਵੀ ਸਾਹਿਬਾਂ ਨੇ ਫਰਮਾਨ ਕੀਤਾ, ਪੰਚ ਰੋਗ ਅਸਾਧ ਜਾ ਮਹਿ ਤਾਕੀ ਕੇਤਕ ਆਸ। ਜਿਸ ਜੀਵ ਦੇ ਅੰਦਰ ਪੰਜੇ ਹੀ ਦੋਸ਼ ਆ ਜਾਣ, ਉਹਦੀ ਕਿੰਨੀ ਕੁ ਅਸੀਂ ਆਸਾ ਲਗਾ ਸਕਦੇ ਹਾਂ ਕਿ ਜਿਉਂਦਾ ਰਹਿ ਪਾਏਗਾ। ਇੱਕ ਇੱਕ ਦੋਸ਼ ਕਰਕੇ ਜੀਵਾਂ ਦੀ ਮੌਤ ਹੋ ਰਹੀ ਹੈ, ਇੰਨੀ ਪ੍ਰਬਲਤਾ ਹੈ ਇਹਨਾਂ ਦੋਸ਼ਾਂ ਦੀ। ਪਰ ਜਿਸ ਦੇ ਅੰਦਰ ਪੰਜੇ ਹੀ ਵਿਕਾਰ ਆ ਜਾਣ, ਉਹ ਕਿਵੇਂ ਬਚ ਸਕਦਾ ਹੈ? ਇਹ ਨਾਮੁਮਕਿਨ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਢੰਗ ਦੱਸ ਰਹੇ ਹਨ ਇਹਨਾਂ ਦੁੱਖਾਂ ਦੀ ਨਿਵਰਤੀ ਕਰਨ ਦਾ। ਹਜ਼ੂਰ ਕਹਿੰਦੇ ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਗੁਰੂ ਕੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਭਜਨ ਕਰਦਾ ਹੈ, ਸ਼ਰਧਾ ਭਾਵਨਾ ਰੂਪੀ ਕੰਨਾਂ ਦੇ ਦੁਆਰਾ ਸਰਵਣ ਕਰਦਾ ਹੈ, ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਐਸੇ ਦੋਸ਼ ਵੀ ਜਲ ਜਾਂਦੇ, ਨਾਸ ਹੋ ਜਾਂਦੇ ਹਨ।
ਉਹਨਾਂ ਗੁਰਮੁਖ ਪਿਆਰਿਆਂ ਦਾ ਜਗਤ ਵਿੱਚ ਆਉਣਾ ਸਫਲਾ ਹੈ। ਧੰਨ ਉਹ ਜਨਮੇ, ਹਜ਼ੂਰ ਕਹਿੰਦੇ ਹਨ ਉਹਨਾਂ ਨੇ ਜਨਮ ਲੈ ਕੇ ਜੋ ਜੀਵਨ ਨਿਰਵਾਹ ਕੀਤਾ ਉਹ ਵੀ ਧੰਨਤਾ ਦੇ ਯੋਗ ਹੈ। ਜਿਨ੍ਹਾਂ ਨੇ ਜਨਮ ਦਿੱਤਾ ਹੈ ਮਾਤਾ ਪਿਤਾ ਵੀ ਉਹਨਾਂ ਦੇ ਧੰਨਤਾ ਯੋਗ ਹਨ। ਪ੍ਰਭ ਕੈ ਸੰਗ ਰਲੇ, ਜਿਨ੍ਹਾਂ ਨੇ ਪ੍ਰਮਾਤਮਾ ਦੀ ਭਗਤੀ ਕਰਕੇ ਉਸ ਪ੍ਰਮਾਤਮਾ ਵਿੱਚ ਹੀ ਰਲ ਜਾਣਾ ਕੀਤਾ ਹੈ। ਜਿਉਂ ਜਲ ਮਹਿ ਜਲ ਆਏ ਖਟਾਲਾ, ਤਿਉ ਜੋਤੀ ਸੰਗ ਜੋਤ ਸਮਾਨਾ। ਪਾਣੀ ਵਿੱਚ ਪਾਣੀ ਮਿਲਾ ਦਈਏ ਤੇ ਸਤ ਸੰਗਤ ਕੋਈ ਭੇਦ ਭਾਵ ਰੱਤਾ ਭਰ ਵੀ ਨਹੀਂ ਕਥਨ ਕੀਤਾ ਜਾ ਸਕਦਾ। ਇਵੇਂ ਹੀ ਆਪਣੀ ਜੋਤ ਨੂੰ ਉਹ ਜੋਤੀ ਸਰੂਪ ਪਰਮਾਤਮਾ ਦੇ ਵਿੱਚ ਮਿਲਾਉਣ ਵਾਲੇ ਹਜ਼ੂਰ ਕਹਿੰਦੇ ਉਹਨਾਂ ਦੇ ਮਾਤਾ ਪਿਤਾ ਵੀ ਧੰਨਤਾ ਯੋਗ ਹਨ। ਉਹਨਾਂ ਦਾ ਜਗਤ ਵਿੱਚ ਆਉਣਾ ਵੀ ਧੰਨਤਾ ਦੇ ਯੋਗ ਹੈ। ਐਸੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਵਾਹਿਗੁਰੂ ਦਾ ਸਰੂਪ ਹੀ ਹੋ ਜਾਣਾ ਕੀਤਾ ਹੈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੀ ਬਚਨ ਪੜ੍ਹਦੇ ਹਾਂ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ। ਕੋਈ ਭੇਦ ਨਹੀਂ ਕਥਨ ਕਰ ਸਕਦਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਵਾ ਰਾਮ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਤ ਸੰਗਤ ਉਹਨਾਂ ਗੁਰਮੁਖ ਪਿਆਰੇ ਦੀ ਜੀਵਨ ਯਾਤਰਾ ਸੰਪੂਰਨ ਹੋ ਜਾਂਦੀ ਹੈ। ਭਾਵ ਆਪਣਾ ਲੋਕ ਤੇ ਪਰਲੋਕ ਸਵਾਰ ਕੇ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਉਹਨਾਂ ਦੇ ਧੰਨ ਭਾਗ ਹਨ। ਮਨ ਬਾਣੀ ਸਰੀਰ ਕਰਕੇ ਉਹਨਾਂ ਨੂੰ ਧੰਨਤਾ ਦੇ ਜੋ ਕਹਿਣਾ ਬਣਦਾ ਹੈ। ਪ੍ਰਭ ਕੈ ਸੰਗ ਰਲੇ, ਜੋ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਜੀ ਦੇ ਨਾਲ ਰਲ ਗਏ ਹਨ, ਜਿਨ੍ਹਾਂ ਨੇ ਪ੍ਰਮਾਤਮਾ ਦਾ ਸਰੂਪ ਹੀ ਹੋ ਜਾਣਾ ਕੀਤਾ ਹੈ। ਚਾਰ ਪਦਾਰਥ ਅਸ਼ਟ ਦਸ਼ਾ ਸਿੱਧ, ਜਗਤ ਦੇ ਅੰਦਰ ਸਾਧ ਸੰਗਤ ਜੀ ਚਾਰ ਪਦਾਰਥ ਧਰਮ ਅਰਥ ਤੇ ਕਾਮ ਮੋਕਸ਼ 10 ਤੇ 8 ਭਾਵ ਕੇ 18 ਜਿਹੜੇ ਸੰਸਾਰ ਦੀਆਂ ਸਿੱਧੀਆਂ ਹਨ। ਇਹ ਜਿੰਨੇ ਵੀ ਸੰਸਾਰ ਦੀਆਂ ਐਸੀਆਂ ਕਰਾਮਾਤਾਂ ਸ਼ਕਤੀਆਂ ਹਨ, ਇਹਨਾਂ ਨੂੰ ਔਰ ਚਾਰ ਪਦਾਰਥਾਂ ਨੂੰ ਪਾਉਣ ਦੇ ਲਈ ਬਹੁਤ ਯਤਨ ਕੀਤਾ ਜਾਂਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ ਕਿ ਜਗਤ ਦੇ ਲੋਕ ਇਹਨਾਂ ਨੂੰ ਭਾਵੇਂ ਬਹੁਤ ਵੱਡੀਆਂ ਸ਼ਕਤੀਆਂ ਜਾਣਦੇ ਹਨ। ਸਾਧੂ ਉਪਰ ਸਾਧ ਭਲੇ, ਪਰ ਸਾਧੂ ਜਨ ਪਰਮੇਸ਼ਰ ਦੇ ਪਿਆਰੇ ਸਤਿਪੁਰਸ਼ ਇਹਨਾਂ ਤੋਂ ਭਲੇ ਉੱਤਮ ਹਨ। ਭਾਵ ਇਹ ਜਿਹੜੀਆਂ ਸੰਸਾਰ ਦੀਆਂ ਸ਼ਕਤੀਆਂ ਨੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਬਰਾਬਰਤਾ ਨਹੀਂ ਕਰ ਸਕਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਵਸ ਜਾਂਦੀ ਹੈ, ਇਹ ਰਿੱਧੀਆਂ ਸਿੱਧੀਆਂ ਕਰਾਮਾਤਾਂ ਉਹਨਾਂ ਦੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਹਨ। ਸਾਨੂੰ ਧਾਰਨ ਕਰ ਲਵੋ, ਪਰ ਫਿਰ ਵੀ ਉਹ ਗੁਰਮੁਖ ਪਿਆਰੇ ਸਤਿਪੁਰਸ਼ ਇਹਨਾਂ ਨੂੰ ਧਾਰਨ ਨਹੀਂ ਕਰਦੇ ਕਿ ਇਹਨਾਂ ਨੂੰ ਧਾਰਨ ਕਰ ਲਿਆ ਤੇ ਮਨ ਮੋਹਿਤ ਹੋ ਕੇ ਫਿਰ ਸੰਸਾਰ ਦੇ ਵਿੱਚ ਪਰਿਵਰਤਿਤ ਹੋ ਜਾਵੇਗਾ। ਫਿਰ ਜਗਤ ਦੀ ਮੋਹ ਮਮਤਾ ਲੱਗ ਜਾਵੇਗੀ, ਪਰਮਾਤਮਾ ਦੇ ਨਾਲੋਂ ਲੇਵ ਟੁੱਟ ਜਾਵੇਗੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਨਵ ਨਿਧੀ 18 ਹੈ ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਐਸੇ ਉਹ ਗੁਰਮੁਖ ਪਿਆਰੇ ਧੰਨਤਾ ਦੇ ਯੋਗ ਇਹਨਾਂ ਕਰਾਮਾਤਾਂ ਨਾਲੋਂ ਵੀ ਸਾਧ ਸੰਗਤ ਜੀ ਉੱਤਮ ਹਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ, ਧਰਮ ਅਰਥ ਕਾਮ ਤੇ ਮੋਕਸ਼। ਇਹ ਪ੍ਰਾਣਾ ਤਾਰੇ ਜੀਵ ਜੇ ਇਹਨਾਂ ਪਦਾਰਥਾਂ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਨਾ, ਤੇ ਸਾਧੂ ਜਨਾਂ ਦੀ ਸੇਵਾ ਕਰਿਆ ਕਰ। ਸੁਖਮਨੀ ਸਾਹਿਬ ਪਾਵਨ ਗੁਰਬਾਣੀ ਵਿੱਚ ਹਜ਼ੂਰ ਦਾ ਸੀ ਬਚਨ ਪੜ੍ਹਦੇ ਹਾਂ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਫਿਰ ਇਹ ਪਦਾਰਥ ਵੱਡੇ ਹੋਏ ਕਿ ਬੰਦਗੀ ਕਰਨ ਵਾਲੇ ਸਤਿਪੁਰਸ਼, ਜੇ ਉਹਨਾਂ ਦੀ ਸੇਵਾ ਵਿੱਚੋਂ ਇਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਭਲੇ ਪੁਰਸ਼ ਬੰਦਗੀ ਕਰਨ ਵਾਲੇ ਪਰਮਾਤਮਾ ਦੇ ਸਾਧੂ ਜਨ ਹਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, हे ਪ੍ਰਾਣ ਤਾਰੇ ਜੀ, ਐਸੇ ਸਾਧ ਸੰਗ ਜਪਤੇ ਨਾਰਾਇਣ, ਜੋ ਚਾਰ ਪਦਾਰਥ ਅਸ਼ਟ ਦਸਾਂ ਸਿੱਧ ਸਭ ਉੱਪਰ ਸਾਧ ਭਲੇ। ਸਭ ਤੋਂ ਉੱਪਰ ਇਹ ਭਲੇ ਸਤਿਪੁਰਸ਼ ਜਾਣਨਾ ਕਰੋ। ਨਾਨਕ ਦਾਸ ਧੂੜ ਜਨ ਪਾਛੈ, ਇਸ
ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਵਾਹਿਗੁਰੂ, ਆਪ ਜੀ ਦੇ ਦਾਸ ਬਣ ਕਰਕੇ ਐਸੀ ਬੰਦਗੀ ਕਰਨ ਵਾਲੀ ਸਤਿਪੁਰਸ਼ਾਂ ਦੀ ਧੂੜੀ ਲੋਚਦੇ ਹਾਂ, ਲਾਗ ਪੱਲੇ ਜਿਨ੍ਹਾਂ ਦੇ ਸ਼ਰਨ ਰੂਪੀ ਪੱਲੇ ਲੱਗਣੇ ਕਰਕੇ ਭਵ ਸਾਗਰ ਤੋਂ ਉਧਰ ਜਾਈਦਾ ਹੈ, ਭਵ ਸਾਗਰ ਤੋਂ ਪਾਰ ਹੋ ਜਾਈਦਾ ਹੈ। ਐਸੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਮਹਾਰਾਜ ਸੰਗਤ ਦੇ ਕਰਕੇ ਸਾਨੂੰ ਵੀ ਧੂੜੀ ਦੇ ਵਾਂਗ ਨਿਮਰਤਾ ਦੀ ਦਾਤ ਬਖਸ਼ਿਸ਼ ਕਰਦੇ ਹੋ। ਜੋ ਮਨ ਬਾਰ-ਬਾਰ ਮਹਾਰਾਜ ਹਵਾ ਦੇ ਵਾਂਗ ਉੱਚਾ ਫੁੱਲਿਆ ਫਿਰਦਾ ਹੈ, ਬਾਰ-ਬਾਰ ਭਟਕਦਾ ਫਿਰਦਾ ਹੈ, ਇਸ ਮਨ ਦੀ ਵੀ ਇਕਾਗਰਤਾ ਬਣ ਜਾਵੇ। ਇਹ ਨਿਮਰਤਾਵਾਨ ਹੋ ਕੇ ਮਹਾਰਾਜ ਭਾਵ ਭਗਤੀ ਕਰਕੇ ਇਹ ਮਨ ਵੀ ਭਵ ਸਾਗਰ ਤੋਂ ਪਾਰ ਹੋ ਜਾਵੇ। ਐਸੀ ਕਿਰਪਾ ਕਰੋ, ਸਾਨੂੰ ਵੀ ਸਾਧ ਸੰਗਤ ਦੁਆਰਾ ਨਿਮਰਤਾ ਦੀ ਦਾਤ ਬਖਸ਼ਿਸ਼ ਕਰੋ। ਸਾਰਗ ਮਹੱਲਾ ਪੰਜਵਾ। ਹਰ ਕੇ ਨਾਮ ਕੇ ਜਨ ਕਾਂਖੀ। ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਕਾਂਖੀ ਭਾਵ ਕੀ ਇੱਛਾ ਰੱਖਦੇ ਹੈ, ਇਹ ਕੇਵਲ ਹਰੀ ਅਕਾਲ ਪੁਰਖ ਪਰਮੇਸ਼ਰ ਤੁਹਾਡੇ ਭਾਵ ਭਗਤੀ ਦੀ ਸਾਡੇ ਮਨ ਵਿੱਚ ਕਾਂਖਤਾ ਹੈ, ਇੱਛਾ ਹੈ। ਕੇਵਲ ਮਹਾਰਾਜ ਤੁਹਾਡੀ ਭਗਤੀ ਹੀ ਅਸੀਂ ਹਰ ਸਮੇਂ ਬਾਰ-ਬਾਰ ਲੋਚਦੇ ਹਾਂ। ਮਨ ਤਨ ਬਚਨ ਇਹੀ ਸੁਖ ਚਾਹਤ। ਜੋ ਬਾਰ-ਬਾਰ ਮਨ ਕਰਕੇ, ਤਨ ਕਰਕੇ, ਬਚਨ ਬਾਣੀ ਕਰਕੇ, ਭਾਵ ਮਨ ਬਾਣੀ ਸਰੀਰ ਕਰਕੇ ਇਹੋ ਹੀ ਆਪਣੇ ਅੰਦਰ ਚਾਹਤ ਰੱਖਦੇ ਹਨ। ਰੱਬ ਦਰਸ ਦੇਖ ਹੈ ਕਬ ਆਖੀ। ਕਿ ਸਾਡੀਆਂ ਅੱਖਾਂ ਕਦੋਂ ਉਹ ਪਿਆਰੇ ਪ੍ਰਭੂ ਜੀ ਦੇ ਦੀਦਾਰ ਦੇਖਣਗੀਆਂ। ਐਸਾ ਗੁਰਮੁਖ ਪਿਆਰਿਆਂ ਦਾ ਜੀਵਨ ਹੁੰਦਾ ਹੈ। ਹਰ ਸਮੇਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਲੋਚਦੇ ਰਹਿੰਦੇ ਹਨ ਕਿ ਸਾਡੇ ਸੁਰਤੀਆਂ ਸਿਮਰਤੀਆਂ ਰੂਪ ਅੱਖਾਂ ਨੇਤਰ ਕਿਵੇਂ ਕਦੋਂ ਪ੍ਰਮਾਤਮਾ ਨੂੰ ਦੇਖਣਗੇ, ਕਦੋਂ ਸਾਡੀ ਵਾਰੀ ਆਵੇਗੀ ਉਸ ਪਿਆਰੇ ਪ੍ਰਭੂ ਜੀ ਦੇ ਦੀਦਾਰ ਕਰਨ ਦੀ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਕਬ ਦੇਖਿਆ ਹੈ, ਕਦੋਂ ਇਹ ਸਮਾਂ ਆਵੇਗਾ ਜਦੋਂ ਵਿਚਾਰ ਗਿਆਨ ਰੂਪੀ ਨੇਤਰਾਂ ਦੇ ਨਾਲ ਉਸ ਪਿਆਰੇ ਪਰਮਾਤਮਾ ਨੂੰ ਦੇਖਣਾ ਕਰਾਂਗੇ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਬੇਅੰਤ ਪਾਰ ਬ੍ਰਹਮ ਸੁਆਮੀ। ਪਾਰਾਵਾਰ ਤੋਂ ਰਹਿਤ ਅਤੇ ਬ੍ਰਹਮ ਇੱਕ ਰਸ ਪਰਮਾਤਮਾ ਸਰੂਪ ਤੂੰ ਬੇਅੰਤ ਹੈ। ਹੇ ਵਾਹਿਗੁਰੂ, ਤੇਰੇ ਗੁਣ ਵੀ ਬੇਅੰਤ ਹਨ, ਜਿਨ੍ਹਾਂ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਐਸੇ ਬੇਅੰਤ ਤੇ ਪਾਰਾਵਾਰ ਤੋਂ ਰਹਿਤ ਵਾਹਿਗੁਰੂ, ਜਗ ਤੇਰੀ ਜਾਏ ਨਾ ਰਾਖੀ। ਜਗਤ ਅੰਦਰ ਬਹੁਤ ਜੀਵਾਂ ਨੇ ਯਤਨ ਕੀਤਾ ਸੀ ਪਰਮਾਤਮਾ ਆਪ ਜੀ ਦੀ ਗਤ ਮਰਜ਼ਾਦਾ ਨੂੰ ਜਾਣਨ ਦਾ, ਪਰ ਕਿਸੇ ਤੋਂ ਵੀ ਜਾਣੀ ਨਾ ਗਈ। ਹੁਣ ਵੀ ਕਿਸੇ ਤੋਂ ਜਾਣੀ ਨਹੀਂ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਯਤਨ ਕਰੇਗਾ ਉਹ ਵੀ ਪਰਮਾਤਮਾ ਦੀ ਗਤੀ ਨੂੰ ਜਾਣ ਨਹੀਂ ਸਕੇਗਾ। ਚਰਨ ਕਮਲ ਪ੍ਰੀਤ ਮਨ ਭੇਜਿਆ। हे ਪਿਆਰੇ ਪਰਮਾਤਮਾ, ਜਿਨ੍ਹਾਂ ਗੁਰਮੁਖਾਂ ਦਾ ਆਪ ਜੀ ਦੇ ਨਾਮ ਰੂਪੀ ਚਰਨ ਕਮਲਾਂ ਦੇ ਨਾਲ ਮਨ ਬਿੰਨਿਆ ਗਿਆ ਹੈ, ਭਾਵ ਆਪ ਜੀ ਦੇ ਚਰਨਾਂ ਦੇ ਵਿੱਚ ਮਨ ਮਿਲਿਆ ਹੈ। हे ਮਹਾਰਾਜ ਸੱਚੇ ਪਾਤਸ਼ਾਹ, ਸਭ ਕੁਝ ਆਪ ਜੀ ਤੋਂ ਅਰਪਣ ਕਰ ਦਿੱਤਾ ਹੈ। ਕੇਵਲ ਤੁਹਾਡੇ ਚਰਨਾਂ ਦੀ ਪ੍ਰੀਤ ਹੀ ਆਪਣੇ ਅੰਦਰ ਧਾਰਨ ਕਰਕੇ ਰੱਖੀ ਹੋਈ ਹੈ। ਕਰ ਸਰਬਸ ਅੰਤਰ ਰਾਖੀ। ਉਹਨਾਂ ਗੁਰਮੁਖ ਪਿਆਰਿਆਂ ਨੇ ਆਪਣਾ ਆਪ ਸਭ ਕੁਝ ਆਪ ਜੀ ਤੋਂ ਨਿਸ਼ਾਵਰ ਕਰ ਦਿੱਤਾ ਹੈ, ਜਿਨ੍ਹਾਂ ਨੂੰ ਕੇਵਲ ਤੁਹਾਡੇ ਚਰਨਾਂ ਦੀ ਪ੍ਰੀਤ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ, ਹਜ਼ੂਰ ਕਹਿੰਦੇ ਹਨ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ, ਨਾ ਸਾਨੂੰ ਜਗਤ ਦੇ ਲੋਕ ਪਰਲੋਕ ਦੇ ਰਾਜ ਭਾਗਾਂ ਦੀ ਲੋੜ ਹੈ। ਮਹਾਰਾਜ, ਸੰਸਾਰ ਦੇ ਨਾ ਸੁੱਖਾਂ ਦੀ ਲੋੜ ਹੈ, ਨਾ ਮੁਕਤੀਆਂ ਦੀ ਲੋੜ ਹੈ। ਕੇਵਲ ਤੁਹਾਡੇ ਚਰਨਾਂ ਦੀ ਪ੍ਰੀਤ ਅਸੀਂ ਲੋਚਦੇ ਹਾਂ। ਕੇਵਲ ਆਪ ਜੀ ਦੇ ਚਰਨਾਂ ਦਾ ਪਿਆਰ ਸਰਬਸ ਦੀਨੇ ਤੇ ਪ੍ਰਮਾਤਮਾ ਆਪ ਜੀ ਤੋਂ ਸਭ ਕੁਝ ਕੁਰਬਾਨ ਕਰ ਦਿੰਦੇ ਹਾਂ। ਸਾਧ ਸੰਗਤ, ਧੰਨ ਹਨ ਦਸ਼ਮੇਸ਼ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਗਰੀਬਨਵਾਜ ਹਜ਼ੂਰ ਨੇ ਆਪਣਾ ਸਰਬੰਸ ਹੀ ਕੁਰਬਾਨ ਕਰ ਦਿੱਤਾ ਹੈ। ਫੇਰ ਵੀ ਮਨ ਵਿੱਚ ਰੱਤਾ ਭਰ ਕੋਈ ਸ਼ਿਕਵਾ ਨਹੀਂ ਕੀਤਾ। ਜੇ ਵੱਡੇ ਸਾਹਿਬਜ਼ਾਦਿਆਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਿਆਂ ਦੇਖਿਆ
ਤਾਂ ਵੀ ਉੱਚੀ ਆਵਾਜ਼ ਦੇ ਵਿੱਚ ਗੜੀ ਦੇ ਵਿੱਚੋਂ ਦੇਖ ਕਰਕੇ ਸਾਧ ਸੰਗਤ ਜੈਕਾਰੇ ਗਜਾਏ ਤੇ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਹੈ। ਜੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਤਾ ਲੱਗਦਾ ਹੈ, ਉਸ ਸਮੇਂ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ। ਸਾਰਾ ਹੀ ਆਪਣਾ ਸਰਬੰਸ ਧਰਮ ਦੇ ਲੇਖੇ ਲਗਾਇਆ ਹੈ। ਕੇਵਲ ਇੱਕੋ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਦੀ ਪ੍ਰੀਤ ਹਿਰਦੇ ਵਿੱਚ ਧਾਰਨ ਕਰਕੇ ਰੱਖੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸਾ ਬੰਦਗੀ ਕਰਨ ਵਾਲੇ ਗੁਰਮੁਖ ਪਿਆਰਿਆਂ ਦਾ ਜੀਵਨ ਹੋਇਆ ਕਰਦਾ ਹੈ, ਜਿਨ੍ਹਾਂ ਨੂੰ ਕੇਵਲ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਹੁੰਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਸਦਾ ਹੀ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ ਹਨ, ਕਿਉਂਕਿ ਉਹਨਾਂ ਗੁਰਮੁਖ ਪਿਆਰਿਆਂ ਨੇ ਚਰਨ ਕਮਲ ਪ੍ਰੀਤ ਮਨ ਵਿਧਿਆ, ਮਨ ਉਹਨਾਂ ਦਾ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਵਿਧਿਆ ਜਾਣਾ ਕੀਤਾ ਹੈ, ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਣਾ ਕੀਤਾ ਹੈ। ਇਸ ਲਈ ਮਨ ਬਾਣੀ ਸਰੀਰ ਵਾਹਿਗੁਰੂ ਦੇ ਚਰਨਾਂ ਵਿੱਚ ਅਰਪਣ ਕਰਕੇ ਉਸ ਪਰਮਾਤਮਾ ਦੀ ਪ੍ਰੀਤ ਧਾਰਨ ਕਰਕੇ ਰੱਖੀ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਜਗਤ ਦੇ ਜਿਹੜੇ ਪ੍ਰਮੁੱਖ ਗ੍ਰੰਥ ਮੰਨੇ ਜਾਂਦੇ ਹਨ, ਧਾਰਮਿਕ ਗ੍ਰੰਥ 4 ਵੇਦ, 18 ਪੁਰਾਣ, 27 ਸਿਮਰਤੀਆਂ ਅਤੇ ਸਾਧੂ ਭਲੇ ਪੁਰਸ਼ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧੇ ਹੋਏ ਬੰਦਗੀ ਕਰ ਕਰਕੇ ਜਨ ਪਰਮੇਸ਼ਰ ਦੇ ਪਿਆਰੇ ਜੋ ਸੇਵਕ ਆਦਿਕ ਹਾਲਾ, ਇਹ ਸਭਨਾਂ ਨੇ ਮਿਲ ਕਰਕੇ ਆਪਣੀ ਰਸਨਾ ਤੋਂ ਇਹ ਬੋਲ ਬਾਣੀ, ਇਹ ਭਜਨ ਉਚਾਰਨ ਕੀਤੇ ਹੈ। 27 ਸਿਮਰਤੀਆਂ, 4 ਵੇਦ, 18 ਪੁਰਾਣ, ਸਾਧੂ ਜਨਾਂ ਤੇ ਪਰਮੇਸ਼ਰ ਦੇ ਸੇਵਕ ਜਨਾਂ ਨੇ, ਇਹ ਸਭਨਾਂ ਨੇ ਮਿਲ ਕਰਕੇ ਆਪਣੀ ਰਸਨਾ ਤੋਂ ਭਜਨ ਉਚਾਰੇ ਹਨ। ਇਹ ਰਮੇ ਹੋਏ ਪਰਮੇਸ਼ਰ ਦਾ ਨਾਮ ਜਪ ਕੇ ਹੀ ਭਵ ਸਾਗਰ ਤੋਂ ਤਰਿਆ ਜਾ ਸਕਦਾ ਹੈ। ਹੋਰ ਜਿੰਨੇ ਮਰਜੀ ਕੋਈ ਸੰਸਾਰ ਦੀਆਂ ਉਗਾਹੀਆਂ ਭਰੇ ਜਾਣ ਕਿ ਨਾਮ ਜਪਣ ਤੋਂ ਬਿਨਾਂ ਵੀ ਸੰਸਾਰ ਤੋਂ ਮੁਕਤ ਹੋ ਜਾਈਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਭ ਕੁਝ ਵਿਅਰਥ ਹੈ, ਕਿਸੇ ਲੇਖੇ ਵਿੱਚ ਆਉਣ ਵਾਲਾ ਨਹੀਂ ਹੈ। ਸਾਖੀ ਜਿੰਨਾ ਮਰਜੀ ਕੋਈ ਯਤਨ ਕਰ ਲਵੇ, ਸਾਖੀ ਸੰਸਾਰ ਦੇ ਜਿੰਨੇ ਮਰਜੀ ਕੋਈ ਸਾਧਨ ਸਾਧ ਲੈਣਾ ਕਰੇ, ਪਰ ਹਜ਼ੂਰ ਕਹਿੰਦੇ ਹੋਰ ਦੁਤੀਆ, ਹੋਰ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਦੂਜੇ ਜਿੰਨੇ ਮਰਜੀ ਕੋਈ ਯਤਨ ਕਰਕੇ ਦੇਖ ਲਵੇ, ਪਰ ਸਾਰੇ ਹੀ ਵਿਅਰਥ ਹਨ। ਇਹ ਸੰਸਾਰ ਦੇ ਧਾਰਮਿਕ ਗ੍ਰੰਥ ਬੰਦਗੀ ਕਰਨ ਵਾਲੇ ਸਤਿਪੁਰਸ਼ ਆਪਣੇ ਮੁਖ ਤੋਂ ਇਹ ਵਚਨ ਕਹਿੰਦੇ ਹਨ, ਸਿਮਰਤ ਸ਼ਾਸਤਰ ਵੇਦ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਪੁੱਛੀਆ। ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾ ਸਭ ਕੁਝ ਝੂਠਾ ਹੈ। ਨਾਮ ਜਪੇ ਤੋਂ ਬਿਨਾ ਕਦੇ ਭਵ ਸਾਗਰ ਤੋਂ ਪਾਰ ਨਾ ਕੋਈ ਹੋਇਆ ਸੀ, ਨਾ ਹੀ ਕੋਈ ਹੋ ਰਿਹਾ ਹੈ ਅਤੇ ਨਾ ਹੀ ਕੋਈ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮੱਖੀ ਦਾ ਅਲੰਕਾਰ ਬਣਾ ਕੇ ਮਾਇਆ ਨੂੰ ਸੰਬੋਧਨ ਕਰਦਿਆਂ ਹੋਇਆ ਉਚਾਰਨ ਕਰ ਰਹੇ ਨੇ। ਮਾਖੀ ਰਾਮ ਕੀ ਤੂੰ ਮਾਖੀ, हे ਮਾਇਆ ਰੂਪ ਮੱਖੀ, ਰਮੇ ਹੋਏ ਪਰਮਾਤਮਾ ਦੀ ਪੈਦਾ ਕੀਤੀ ਹੋਈ ਹੀ ਤੂੰ ਮੱਖੀ ਹੈ। ਇਹ ਮਾਇਆ ਪਰਮਾਤਮਾ ਨੇ ਜੇ ਤੇਰੇ ਅੰਦਰ ਆਪਣੀ ਸਦਾ ਸ਼ਕਤੀ ਪਾਈ ਹੈ, ਵਾਹਿਗੁਰੂ ਨੇ ਆਪਣਾ ਪ੍ਰਤੀਬਿੰਬ ਪਾਇਆ ਹੈ, ਤਾਂ ਹੀ ਤੂੰ ਸੰਸਾਰ ਦੇ ਅੰਦਰ ਪੈਦਾ ਹੋਈ ਹੈ, ਤਾਂ ਹੀ ਤੇਰੇ ਤੋਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਦੇਵੀ ਸ਼ਕਤੀਆਂ ਨੂੰ ਪੈਦਾ ਕੀਤਾ ਹੈ, ਫਿਰ ਜਗਤ ਦੀ ਸਿਰਜਣਾ ਨੂੰ ਕੀਤਾ ਹੈ। ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹ ਮਾਇਆ ਦੇ 3 ਪੁੱਤਰ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਹਨ। ਏਕਾ ਮਾਈ ਜੁਗਤ ਵਿਆਈ 3 ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਹਜ਼ੂਰ ਕਹਿੰਦੇ ਹਨ, ਇਹ ਕਲਪ ਤਦਾਤਮਕ ਸੰਬੰਧ ਦੁਆਰਾ ਪਰਮੇਸ਼ਰ ਦੇ ਨਾਲ ਵਿਆਹੀ ਹੋਈ ਹੈ। ਇਹ ਮਾਇਆ ਜੋ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਇਹਦੇ ਵਿੱਚ ਆਪਣਾ ਪ੍ਰਤੀਬਿੰਬ ਪਾਇਆ ਹੈ, ਤਾਂ ਫਿਰ ਪ੍ਰਸੂਤਾ ਭਾਵ ਵਿੱਚ ਆ ਕੇ ਜਗਤ ਦੀ ਪੈਦਾਇਸ਼ ਹੋਈ ਹੈ। ਇਹਦੇ ਤੋਂ 3 ਸ਼ਕਤੀਆਂ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਪਰਮਾਤਮਾ ਨੇ ਪੈਦਾ ਕੀਤੇ, ਜਿਨ੍ਹਾਂ ਦੁਆਰਾ ਜਗਤ ਦੀ ਘਾਟ ਕਰਨੀ,
ਜੀਵਾਂ ਦੀ ਪਰਵਰਿਸ਼ ਹੋਣੀ, ਜੀਵਾਂ ਦੀ ਲਹਿਤਾ ਹੋਣੀ, ਸਭ ਕੁਝ ਇਸ ਸੰਸਾਰ ਦੀ ਰਚਨਾ ਚੱਲਦੀ ਪਈ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਦੇ ਵਿੱਚ ਵਰਤਦੀ ਉਹ ਪ੍ਰਮਾਤਮਾ ਦੀ ਹੀ ਸ਼ਕਤੀ ਹੈ। ਭਾਵੇਂ ਵੱਖਰੀ ਗੱਲ ਹੈ, ਆਪ ਹੀ ਇਹ ਦੈਵੀ ਸ਼ਕਤੀਆਂ ਰੱਬ ਕਣ ਬਣ ਕਰਕੇ ਜਗਤ ਵਿੱਚ ਬੈਠ ਗਏ ਨੇ, ਪਰ ਪ੍ਰਮਾਤਮਾ ਦੇ ਪ੍ਰਤੀ ਬਿੰਬ ਤੋਂ ਬਿਨਾਂ ਇਹ ਆਪਣੇ ਬਲ ਦੁਆਰਾ ਵੀ ਕੁਝ ਨਹੀਂ ਕਰ ਸਕਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਵਿਡਾਰ। ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਪਰਮਾਤਮਾ ਇਹਨਾਂ ਨੂੰ ਦੇਖਦਾ ਹੈ, ਪਰ ਇਹ ਪਰਮਾਤਮਾ ਨੂੰ ਦੇਖ ਨਹੀਂ ਸਕਦੇ। ਐਸਾ ਪਰਮਾਤਮਾ ਨੇ ਇਹਨਾਂ ਤੇ ਪਰਦਾ ਪਾਇਆ ਹੋਇਆ ਹੈ। ਐਸੀ ਅਕਾਲ ਪੁਰਖ ਵਾਹਿਗੁਰੂ ਨੇ ਅਚੰਭੇ ਦੀ ਸੰਸਾਰ ਦੀ ਖੇਡ ਰਚੀ ਹੋਈ ਹੈ। ਤੇ ਸਾਧ ਸੰਗਤ, ਜਿਵੇਂ ਇੱਕ ਬਲੌਰ ਹੁੰਦਾ ਨਾ ਉਜਲ ਰੰਗ ਦਾ, ਉਹਦੇ ਨੇੜੇ ਜਿਹੋ ਜਿਹੇ ਰੰਗ ਦਾ ਕੱਪੜਾ ਰੱਖ ਦਈਏ, ਉਸੇ ਤਰ੍ਹਾਂ ਹੀ ਉਹਦੇ ਵਿੱਚ ਸਾਨੂੰ ਨਜ਼ਰ ਆਉਣ ਲੱਗ ਪੈਂਦਾ। ਇਵੇਂ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਐਸੇ ਪਰਮਾਤਮਾ ਨੇ ਰੰਗਾਂ ਰੰਗਾਂ ਦੀ ਮਾਇਆ ਨੂੰ ਜਗਤ ਵਿੱਚ ਪੈਦਾ ਕੀਤਾ। ਫਿਰ ਜਿਹੋ ਜਿਹੇ ਰੰਗ ਪਰਮਾਤਮਾ ਨੇ ਪੈਦਾ ਕੀਤੇ ਹੈ ਉਹ ਅਕਾਲ ਪੁਰਖ ਪਰਮਾਤਮਾ ਦਾ ਉਜਲ ਸਰੂਪ ਹੈ। ਪਰ ਰੰਗਾਂ ਰੰਗਾਂ ਦੀ ਤਰ੍ਹਾਂ ਤਰ੍ਹਾਂ ਦੀ ਮਾਇਆ ਨੂੰ ਪੈਦਾ ਕਰਕੇ ਉਸੇ ਤਰ੍ਹਾਂ ਦਾ ਸਤ ਸੰਗਤ ਉਹਦੇ ਵਿੱਚੋਂ ਨਜ਼ਰ ਆਉਣ ਲੱਗ ਪੈਂਦਾ ਹੈ। ਉਹ ਪਰਮਾਤਮਾ ਦੀ ਜੋਤ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਹੈ ਜੋਤੀ ਸਰੂਪ ਪਰਮਾਤਮਾ ਹੀ ਆਪ ਸਰਬੱਤ ਜੀਵਾਂ ਅੰਦਰ ਵਰਤ ਰਿਹਾ ਹੈ। ਪਰ ਰੰਗਾਂ ਰੰਗਾਂ ਦੀ ਜਿਹੜੀ ਸੰਸਾਰ ਦੀ ਮਾਇਆ ਹੈ, ਜਿਹੋ ਜਿਹੇ ਕਿਸੇ ਰੰਗ ਦਾ, ਜਿਹੋ ਜਿਹੇ ਕਿਸੇ ਸਰੂਪ ਦਾ, ਕਿਸੇ ਤਰ੍ਹਾਂ ਦੇ ਨਾਮ ਦਾ ਕੋਈ ਸਾਨੂੰ ਮਨੁੱਖ ਨਜ਼ਰ ਆਉਂਦਾ ਹੈ, ਉਹਦਾ ਦਾ ਨਾਮ ਲੈ ਕੇ ਉਹਦਾ ਰੂਪ ਰੰਗ ਦੇਖ ਕਰਕੇ ਅਸੀਂ ਸਾਧ ਸੰਗਤ ਨੂੰ ਯਾਦ ਕਰਦੇ ਹਾਂ। ਪਰ ਪਾਤਸ਼ਾਹ ਜੀ ਕਹਿੰਦੇ ਹਨ ਹੈ ਪਰਮਾਤਮਾ ਦੀ ਹੀ ਸ਼ਕਤੀ ਸਭ ਜੀਵਾਂ ਅੰਦਰ ਵਰਤ ਰਹੀ ਹੈ। ਪਰਮਾਤਮਾ ਦੇ ਪ੍ਰਤੀਬਿੰਬ ਪੈਣੇ ਕਰਕੇ ਹੀ ਸਾਰੀ ਸੰਸਾਰ ਦੀ ਜਗਤ ਵਿੱਚ ਆਉਣਾ, ਜੀਵਨ ਨਿਰਵਾਹ ਕਰਨਾ, ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਚਲੇ ਜਾਣਾ, ਇਹ ਸਾਰੀ ਰਚਨਾ ਪਰਮਾਤਮਾ ਦੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਮਾਖੀ ਰਾਮ ਕੀ ਤੂੰ ਮਾਖੀ। हे ਮਾਇਆ ਰੂਪ ਮੱਖੀ ਤੂੰ ਰਮੇ ਹੋਏ ਪਰਮਾਤਮਾ ਦੀ ਹੀ ਪੈਦਾ ਕੀਤੀ ਹੈ। ਜਿੱਥੇ ਦੁਰਗੰਧਤਾ ਹੁੰਦੀ ਹੈ ਨਾ, ਅਪਵਿੱਤਰਤਾ ਹੁੰਦੀ, ਉੱਥੇ ਜਾ ਕਰਕੇ ਤੂੰ ਵਿਸ਼ੇਸ਼ ਕਰਕੇ ਬੈਠਦੀ ਹੈ। ਜਿੱਥੇ ਜਿਸ ਜੀਵ ਦੇ ਅੰਦਰ ਵਿਕਾਰਾਂ ਰੂਪੀ ਦੁਰਗੰਧੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਵੈਸ਼ ਈਰਖਾ ਦੁਬਿਧਾ ਆਦਿ ਵਿਕਾਰਾਂ ਦੀ ਜਿੱਥੇ ਦੁਰਗੰਧੀ ਹੁੰਦੀ ਹੈ, ਉੱਥੇ ਜਾ ਕਰਕੇ ਤੂੰ ਵਿਸ਼ੇਸ਼ ਕਰਕੇ ਉਹਨਾਂ ਦੇ ਹਿਰਦੇ ਵਿੱਚ ਨਿਵਾਸ ਕਰ ਲੈਂਦੀ ਹੈ। ਫਿਰ ਉਹਨਾਂ ਦੇ ਕਰਕੇ ਜਗਤ ਦੀ ਮੋਹ ਮਮਤਾ ਸੰਸਾਰ ਦੇ ਪਦਾਰਥਾਂ ਦੇ ਵਿੱਚ ਉਹਨਾਂ ਨੂੰ ਖਜਤ ਕਰ ਦਿੰਦੀ ਹੈ। ਕਿਉਂਕਿ ਜਿੱਥੇ ਸ਼ੁਭ ਗੁਣਾਂ ਦੀ ਸੁਗੰਧੀ ਹੁੰਦੀ ਹੈ, ਉੱਥੇ ਇਸ ਮਾਇਆ ਰੂਪ ਮੱਖੀ ਦਾ ਪ੍ਰਭਾਵ ਨਹੀਂ ਚੱਲਦਾ। ਉੱਥੇ ਜਾ ਕਰਕੇ ਕਿਧਰੇ ਬੈਠ ਨਹੀਂ ਸਕਦੇ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜਿਹੜੇ ਜਗਤ ਦੇ ਸਾਖਤ ਪਾਮਰ ਜੀਵ ਹਨ, ਪਾਪ ਕਰਮ ਕਰਨ ਵਾਲੇ, ਵਿਕਾਰਾਂ ਵਿੱਚ ਖਜਤ ਹੋਣ ਵਾਲੇ, ਐਸੇ ਸਾਖਤ ਪੁਰਸ਼ਾਂ ਦੇ ਹਿਰਦੇ ਵਿੱਚ ਜਾ ਕੇ ਤੂੰ ਨਿਵਾਸ ਕਰਦੀ ਹੈ। ਮਹਾਨ ਵੇਖ ਜ਼ਹਿਰ ਦੀ ਤਰ੍ਹਾਂ ਜਿਹੜੇ ਮਦ ਨਸ਼ਿਆਂ ਨੂੰ ਚੱਕਦੇ ਹਨ, ਉਹਨਾਂ ਦੇ ਹਿਰਦੇ ਵਿੱਚ ਵੀ ਇਹ ਮਾਇਆ ਰੂਪ ਮੱਖੀ ਤੇਰਾ ਨਿਵਾਸ ਹੋ ਜਾਂਦਾ ਹੈ। ਉੱਥੇ ਜਾ ਕਰਕੇ ਵੀ ਤੂੰ ਬੈਠ ਜਾਂਦੀ ਹੈ। ਜਹ ਦੁਰਗੰਧ ਤਹਾਂ ਤੂੰ ਬੈਸਹਿ। ਜਿੱਥੇ ਵਿਕਾਰਾਂ ਰੂਪੀ ਸੰਸਾਰ ਦੀ ਦੁਰਗੰਧੀ ਵਾਲਿਆਂ ਦੇ ਜਾ ਕੇ ਹਿਰਦੇ ਵਿੱਚ ਬੈਠ ਜਾਂਦੇ ਹੈ। ਇਸੇ ਤਰ੍ਹਾਂ ਮਦ ਜਿਹੜੇ ਸ਼ਰਾਬ ਆਦਿ ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਹਨ, ਉਹਨਾਂ ਨਸ਼ਿਆਂ ਕਰਕੇ ਅਪਵਿੱਤਰ ਹੋਣੇ ਕਰਕੇ ਹਿਰਦੇ ਉੱਤੇ ਜਾ ਕੇ ਵੀ ਤੇਰਾ ਨਿਵਾਸ ਹੋ ਜਾਂਦਾ ਹੈ। ਵਿਸਰਾਮ ਜੀ ਕਰਕੇ ਹਜ਼ੂਰ ਫਰਮਾਨ ਕਰਦੇ ਹਨ, ਕੋਈ ਵੀ ਐਸਾ ਥਾਂ ਨਹੀਂ ਜਿੱਥੇ ਤੂੰ ਇੱਕ ਥਾਂ ਤੇ ਟਿਕ ਕਰਕੇ ਬੈਠਣਾ ਕਰੇ, ਅਥਵਾ ਜਿਸ ਜੀਵ ਦੇ ਅੰਦਰ ਤੇਰਾ ਨਿਵਾਸ ਹੋ ਜਾਂਦਾ ਉਹਨੂੰ ਵੀ ਕਦੇ ਟਿਕਣ ਨਹੀਂ ਦਿੰਦੀ, ਬਾਰ ਬਾਰ ਸੰਸਾਰ ਦੇ ਅੰਦਰ ਭਟਕਾਉਣਾ ਕਰਦੀ ਹੈ। ਇਹ ਬੰਦਗੀ ਕਰਨ ਵਾਲੇ ਸਾਧੂ ਜਨਾਂ ਨੇ ਵਿਚਾਰ ਗਿਆਨ ਰੂਪੀ ਨੇਤਰਾਂ ਦੇ ਨਾਲ ਦੇਖ ਕਰਕੇ ਆਖਿਆ ਹੈ, ਇਹ ਵਚਨ ਉਚਾਰਨ ਕੀਤਾ ਹੈ।
ਇਹ ਵਿਧ ਦੇਖੀ ਆਖੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸ਼ਾਸਤਰਾਂ ਵੇਦਾਂ ਰੂਪੀ ਇਸ ਸੰਸਾਰ ਦੇ ਨੇਤਰਾਂ ਦੇ ਦੁਆਰਾ ਵਿਚਾਰ ਕਰਕੇ ਤੈਨੂੰ ਦੇਖਿਆ ਹੈ। ਇਹਨਾਂ ਅੱਖਾਂ ਦੇ ਨਾਲ ਅਥਵਾ ਵਿਚਾਰ ਗਿਆਨ ਰੂਪੀ ਨੇਤਰਾਂ ਦੇ ਦੁਆਰਾ ਤੈਨੂੰ ਦੇਖਿਆ ਕਿ ਸੰਸਾਰ ਦੇ ਜੀਵਨ ਨੂੰ ਬਾਰ-ਬਾਰ ਭਟਕਾਉਣਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਭਗਤ ਰਸਨਾ ਦੁਆਰਾ ਫਰਮਾਨ ਕੀਤਾ ਹੈ। ਹਜ਼ੂਰ ਕਹਿੰਦੇ ਹਨ, ਕਬੀਰ ਆਈ ਮੁਝ ਪਹਿ ਅਨਿਕ ਕਰੇ ਕਰ ਭੇਸ, ਹਮ ਰਾਖਹਿ ਗੁਰ ਆਪਣੇ ਉਨ ਕੀਨੂੰ ਆਦੇਸ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਸਾਨੂੰ ਵੀ ਇਹ ਛੱਡਣ ਵਾਸਤੇ ਮਾਇਆ ਆਈ ਸੀ। ਅਨੇਕਾਂ ਤਰ੍ਹਾਂ ਰੂਪ ਧਾਰਨ ਕਰ ਕਰਕੇ ਬਾਰ-ਬਾਰ ਰੂਪੀਆਂ ਦੇ ਵਾਂਗ ਬਦਲ ਕਰਕੇ ਆਈ ਸੀ, ਪਰ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਇਸ ਦੇ ਛਾਲਾਂ ਨੂੰ ਅਸਾਂ ਨੇ ਪਹਿਚਾਨਣਾ ਕੀਤਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਗਤ ਦੇ ਅੰਦਰ ਕੋਈ ਵੀ ਐਸਾ ਤੈ ਅਸਥਾਨ ਨਹੀਂ ਛੱਡਿਆ ਜਿੱਥੇ ਟਿਕ ਕਰਕੇ ਬੈਠੇ ਹੋਵੇ, ਨਾ ਹੀ ਜਗਤ ਦੇ ਸਾਖਤ ਜੀਵਾਂ ਨੂੰ ਟਿਕਣ ਦਿੱਤਾ, ਪਰ ਇਹ ਸਾਧੂ ਜਨਾਂ ਨੇ ਤੈਨੂੰ ਵਿਵੇਕ ਰੂਪੀ ਨੇਤਰਾਂ ਦੇ ਨਾਲ ਦੇਖਿਆ ਹੈ। ਸੰਤਾ ਬਿਨ ਤੈ ਕੋਈ ਨਾ ਛੱਡਿਆ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਤੋਂ ਬਿਨਾਂ ਹੋਰ ਕਿਸੇ ਨੂੰ ਤੂੰ ਛੱਡਿਆ ਨਹੀਂ ਹੈ, ਜਿਨ੍ਹਾਂ ਨੂੰ ਆਪਣੇ ਅਧੀਨ ਨਾ ਕੀਤਾ ਹੋਵੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ। ਹਜ਼ੂਰ ਨੇ ਫਰਮਾਨ ਕੀਤਾ ਹੈ, ਸੰਸਾਰ ਦੇ ਤਿੰਨਾਂ ਲੋਕਾਂ ਦੇ ਜੀਵਨ ਇਸ ਮਾਇਆ ਨੇ ਆਪਣੇ ਪ੍ਰਭਾਵ ਹੇਠਾਂ ਕੀਤਾ ਹੋਇਆ। ਤਿੰਨਾਂ ਲੋਕਾਂ ਦੇ ਜੀਵਨ ਸੰਸਾਰ ਦੇ ਅੰਦਰ ਕੋਈ ਵੀ ਐਸਾ ਜੀਵ ਨਹੀਂ ਜਿਹੜਾ ਆਪਣੇ ਬਲ ਦੇ ਦੁਆਰਾ ਇਸ ਮਾਇਆ ਦੇ ਪ੍ਰਭਾਵ ਤੋਂ ਬਚਿਆ ਹੋਵੇ। ਕੇਵਲ ਉਹ ਗੁਰਮੁਖ ਪਿਆਰੇ ਸਾਧੂ ਜਨ ਹਨ ਜਿਨ੍ਹਾਂ ਨੇ ਪ੍ਰਮਾਤਮਾ ਦੀ ਸ਼ਰਨ ਨੂੰ ਧਾਰਨ ਕੀਤਾ। ਪ੍ਰਭ ਕੀ ਓਟ ਗਹੀ ਤਾਉ ਛੂਟੋ, ਵਾਹਿਗੁਰੂ ਦੀ ਸ਼ਰਨ ਧਾਰਨ ਕਰਨੇ ਵਾਲੇ ਹੀ ਇਸ ਤੋਂ ਬਚੇ ਹਨ। ਇਸ ਲਈ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ, ਸੰਤਾਂ ਬਿਨ ਤੈ ਕੋਈ ਨਾ ਛਾਡਿਆ। हे ਪ੍ਰਬਲ ਮਾਇਆ ਰੂਪ ਮੱਖੀ, ਤੂੰ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਤੋਂ ਬਿਨਾਂ ਹੋਰ ਕਿਸੇ ਨੂੰ ਛੱਡਿਆ ਨਹੀਂ ਹੈ। ਸੰਤ ਪਰੇ ਗੋਬਿੰਦ ਕੀ ਪਾਖੀ, हे ਮਹਾਰਾਜ, ਕਿਵੇਂ ਉਸ ਮਾਇਆ ਨੇ, ਇਹ ਪ੍ਰਬਲਤਾ ਵਾਲੀ ਮਾਇਆ ਨੇ ਬੰਦਗੀ ਕਰਨ ਵਾਲਿਆਂ ਨੂੰ ਛੱਡ ਦਿੱਤਾ, ਉਹਨਾਂ ਦੇ ਉੱਪਰ ਕਿਉਂ ਨਹੀਂ ਪ੍ਰਭਾਵ ਪਿਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹਨਾਂ ਸਤਿਪੁਰਸ਼ਾਂ ਨੇ ਪਰਮਾਤਮਾ ਦੀ ਸ਼ਰਨ ਧਾਰਨ ਕੀਤੀ ਹੋਈ ਹੈ। ਇਸ ਕਰਕੇ ਇਹ ਪ੍ਰਬਲ ਮਾਇਆ ਉਹਨਾਂ ਤੇ ਆਪਣਾ ਬਲ ਨਾ ਪਾ ਸਕੀ। ਜੀ ਜੰਤ ਸਗਲੇ ਤੈ ਮੋਹੇ, ਜਿੰਨੇ ਵੀ ਸੰਸਾਰ ਦੇ ਛੋਟੇ ਵੱਡੇ ਜੀਵ ਜੰਤੂ ਹਨ, ਸਭਨਾਂ ਤੋਂ ਮੋਹਿਤ ਕੀਤਾ ਹੋਇਆ। ਗਣ ਗੰਧਰਵ ਦੇਵ ਮਾਨੁਖਿਅੰ ਪਸ ਪੰਖੀ ਬਿਮੋਹਨੈ। ਸਰਬੱਤ ਸੰਸਾਰ ਦੇ ਜੀਵ ਜੰਤੂਆਂ ਨੂੰ ਮੋਹਿਤ ਕਰਕੇ ਆਪਣੇ ਬਲ ਹੇਠਾਂ ਕੀਤਾ ਹੈ। ਬਿਨ ਸੰਤਾ ਕਿਨੇ ਨਾ ਲਾਖੀ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਤੋਂ ਬਿਨਾਂ ਹੋਰ ਕਿਸੇ ਨੇ ਇਸ ਗੱਲ ਨੂੰ ਜਾਣਿਆ ਨਹੀਂ ਹੈ ਕਿ ਸੰਸਾਰ ਦੇ ਸਰਬੱਤ ਜੀਵਾਂ ਨੂੰ ਤੂੰ ਮੋਹਿਤ ਕੀਤਾ ਹੋਇਆ ਹੈ। ਹਰ ਇੱਕ ਜੀਵ ਨੂੰ ਮੋਹ ਰੂਪੀ ਠੱਗ ਬੂਟੀ ਸੰਘਾ ਕੇ ਤੂੰ ਬੇਹੋਸ਼ ਕੀਤਾ ਹੋਇਆ ਹੈ। ਜਾਗਰਤ ਅਵਸਥਾ ਵਿੱਚ ਆਉਣ ਹੀ ਨਹੀਂ ਦਿੰਦੀ, ਐਸੀ ਇਹ ਪ੍ਰਬਲ ਮਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਮਾਇਆ ਨੇ ਸਾਰੇ ਜਗਤ ਨੂੰ ਠੱਗਿਆ ਹੋਇਆ ਮੋਹ ਰੂਪੀ ਬੂਟੀ ਠੱਗ ਬੂਟੀ ਸੰਘਾ ਕੇ, ਸੋ ਮਾਇਆ ਹਰ ਜਨ ਠਾਗੀ। ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੇ ਇਸ ਮਾਇਆ ਨੂੰ ਠੱਗਿਆ ਹੈ। ਨੱਕ ਹੋ ਕਾਟੀ, ਕੰਨ ਹੋ ਕਾਟੀ, ਕਾਟ ਕੂਟ ਕੇ ਡਾਰੀ। ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਜਗਤ ਦੇ ਤਿੰਨਾਂ ਲੋਕਾਂ ਨੂੰ ਪਿਆਰ ਕਰਨ ਵਾਲੀ, ਮੋਹਿਤ ਕਰਨ ਵਾਲੀ ਐਸੀ ਇਹ ਮਾਇਆ ਹੈ, ਪਰ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਵੱਡੀ ਵੈਰਣ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹਨਾਂ ਬੰਦਗੀ ਕਰਨ ਵਾਲਿਆਂ ਨੇ ਹੀ ਇਸ ਨੂੰ ਜਾਣਿਆ ਹੈ ਕਿ ਜਗਤ ਦੇ ਜੀਵਾਂ ਨੂੰ ਇਸ ਨੇ ਤਿੰਨਾਂ ਲੋਕਾਂ ਦੇ ਜੀਵ ਜੰਤੂਆਂ ਨੂੰ ਮੋਹਿਤ ਕੀਤਾ ਹੈ। ਨਾਨਕ ਦਾਸ ਹਰਿ ਕੀਰਤਨ ਰਾਤਾ, ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਦਾਸ ਵਾਹਿਗੁਰੂ ਦੀ ਕੀਰਤੀ ਵਿੱਚ ਹਰ ਸਮੇਂ ਰਤਾ ਰਹਿੰਦਾ ਹੈ। ਸ਼ਬਦ ਸੁਰਤ ਸਤ ਸਾਖੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸ਼ਬਦ ਨਾਲ ਸੁਰਤ ਜੁੜਨੇ ਕਰਕੇ ਉਹ ਸਾਖੀ ਗਵਾਹੀ ਭਰਦੇ ਹੈ ਕਿ ਸ਼ਬਦ ਤੋਂ ਬਿਨਾਂ ਕਦੇ ਭਵ ਸਾਗਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ, ਕਦੇ ਇਸ ਮਾਇਆ ਦੀ ਪ੍ਰਬਲਤਾ ਤੋਂ ਬਚਿਆ ਨਹੀਂ ਜਾ ਸਕਦਾ।
ਕੇਵਲ ਗੁਰੂ ਸ਼ਬਦ ਦੇ ਨਾਲ ਜੁੜਨੇ ਕਰਕੇ, ਸਤਿਗੁਰਾਂ ਦੇ ਬਚਨਾਂ ਦੀ ਕਮਾਈ ਕਰਨੇ ਕਰਕੇ ਇਸ ਮਾਇਆ ਦੀ ਪ੍ਰਬਲਤਾ ਤੋਂ ਬਚਿਆ ਜਾ ਸਕਦਾ ਹੈ। ਹੋਰ ਕੋਈ ਜਿੰਨਾ ਮਰਜ਼ੀ ਮਨੁੱਖ ਯਤਨ ਕਰ ਲਵੇ, ਆਪਣੇ ਬਲ ਦੁਆਰਾ, ਜਗਤ ਦੇ ਯਤਨਾਂ ਦੁਆਰਾ ਕਦੇ ਇਸ ਦੀ ਪ੍ਰਬਲਤਾ ਤੋਂ ਨਹੀਂ ਬਚ ਸਕਦਾ। ਸਾਰਗ ਮਹੱਲਾ ਪੰਜਵਾ। ਮਾਈ ਦੀ ਕਾਟੀ ਜਮ ਕੀ ਫਾਸ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਐ ਮਹਾਤਮਾ ਜਨੋ, ਮਾਤਾ ਪਿਤਾ ਨੂੰ ਬੰਦਗੀ ਕਰਨ ਵਾਲੇ ਸਤਿਪੁਰਸ਼ੋ, ਹੁਣ ਜਮਾਂ ਦੀ ਫਾਹੀ ਸਾਡੀ ਕੱਟੀ ਗਈ ਹੈ। ਜਗਿਆਸੂ ਜਨ ਦੁਆਰਾ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ, ਹਰ ਹਰ ਜਪਤ ਸਰਬ ਸੁਖ ਪਾਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਹਨ, ਹੇ ਜਗਿਆਸੂ, ਕਿਸ ਢੰਗ ਦੇ ਨਾਲ ਤੇਰੀ ਜਮਾਂ ਦੀ ਫਾਹੀ ਕੱਟੀ ਗਈ ਹੈ? ਮਹਾਰਾਜ ਸੱਚੇ ਪਾਤਸ਼ਾਹ ਫਿਰ ਉਚਾਰਨ ਕਰਦੇ ਨੇ, ਹਰ ਹਰ ਜਪਤ ਸਰਬ ਸੁਖ ਪਾਏ। ਹਰ ਇੱਕ ਜੀਵ ਦੇ ਅੰਦਰ ਰਹਿਣ ਵਾਲੇ ਹਰੀ ਪ੍ਰਮਾਤਮਾ ਦੇ ਜਾਪ ਨੂੰ ਜਪਣੇ ਕਰਕੇ ਸਰਬ ਸੁਖ ਵਾਹਿਗੁਰੂ ਦੀ ਬਖਸ਼ਿਸ਼ ਨਾਲ ਪਾਏ ਹਨ। ਗ੍ਰਸਤ ਉਦਾਸ। ਜੋ ਗ੍ਰਸਤ ਜੀਵਨ ਦੇ ਵਿੱਚ ਰਹਿੰਦੇ ਹੋਇਆ ਵੀ ਉਦਾਸ ਉਪਰਾਮ ਹੋ ਕੇ ਰਹਿਣਾ ਕੀਤਾ, ਇਸ ਢੰਗ ਦੇ ਨਾਲ ਜਮਾਂ ਦੀ ਫਾਹੀ ਕੱਟੀ ਗਈ ਹੈ। ਪ੍ਰਮਾਤਮਾ ਦਾ ਭਜਨ ਬੰਦਗੀ ਕਰਨੇ ਕਰਕੇ, ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਜਾਪ ਨੂੰ ਜਪਣੇ ਕਰਕੇ ਬੀਜੇ ਗ੍ਰਸਤ ਉਦਾਸ ਤੇ ਸੰਸਾਰ ਦੇ ਜੋ ਮੋਹ ਰੂਪੀ ਇਹ ਸਾਧ ਸੰਗਤ ਚਿੱਕੜ ਹੈ ਨਾ ਸੰਸਾਰ ਦਾ, ਇਹਦੇ ਵਿੱਚ ਰਹਿੰਦੇ ਹੋਇਆ, ਜਗਤ ਦੀ ਮੋਹ ਮਮਤਾ ਵਿੱਚ ਰਹਿੰਦਿਆਂ ਵੀ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਜਪਿਆ ਔਰ ਇਸ ਕਰਕੇ ਉਦਾਸ ਉਪਰਾਮ ਹੋ ਕੇ ਰਹਿਣਾ ਕੀਤਾ, ਜਿਸ ਦੁਆਰਾ ਜੋ ਜਾਮਾਂ ਦੀ ਫਾਹੀ ਹੈ ਇਹ ਕੱਟੀ ਜਾਣਾ ਕੀਤੀ ਹੈ। ਜਿਸ ਕਰਕੇ ਮੋਹ ਮਮਤਾ ਤੋਂ ਰਹਿਤ ਹੋ ਕੇ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੋ ਜਾਣਾ ਕੀਤਾ ਹੈ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਕਰ ਕਿਰਪਾ ਲੀਨੇ ਕਰ ਆਪਣੇ। ਜਦੋਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਜਿਨ੍ਹਾਂ ਗੁਰਮੁਖਾਂ ਨੂੰ ਆਪਣੇ ਕਰ ਲਿਆ ਹੈ, ਭਾਵ ਆਪਣੀ ਭਾਵ ਭਗਤੀ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ, ਦਰਸ ਪਿਆਸ। ਫਿਰ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਦਰਸ਼ਨਾਂ ਦੀ ਜਿਹੜੀ ਉਦਾਸਤਾ ਹੈ ਨਾ, ਪਿਆਸ ਪੈਦਾ ਹੋਣਾ ਕੀਤੀ ਹੈ। ਉਸ ਵਾਹਿਗੁਰੂ ਦੇ ਹਰ ਸਮੇਂ ਦਰਸ਼ਨ ਹੀ ਲੋਚਦੇ ਹਨ। हे ਪ੍ਰਮਾਤਮਾ, ਸਵਾਦੀ ਬੂਰ ਦੀ ਤਰ੍ਹਾਂ ਪੀਹੇ ਵਾਂਗੂ ਬਾਰ-ਬਾਰ ਪੁਕਾਰਾਂ ਕਰਦੇ ਹਨ। ਸੰਤ ਸੰਗ ਮਿਲ ਹਰ ਗੁਣ ਗਾਏ। ਜਿਨ੍ਹਾਂ ਵਡ ਭਾਗੇ ਗੁਰਮੁਖ ਪਿਆਰਿਆਂ ਨੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਏ ਹਨ। ਆਸ। ਇੱਕ ਪਰਮੇਸ਼ਰ ਦੇ ਦੀਦਾਰਾਂ ਤੋਂ ਬਿਨਾਂ ਉਹਨਾਂ ਦੀ ਸਭ ਸੰਸਾਰ ਦੀਆਂ ਆਸਾਂ ਨਿਵਰਤ ਹੋ ਗਈਆਂ ਹਨ। ਕੇਵਲ ਇੱਕ ਪਿਆਰੇ ਪ੍ਰਮਾਤਮਾ ਦੀ ਆਸ ਹੈ। हे ਪ੍ਰਮਾਤਮਾ, ਆਸ ਪਿਆਸੀ ਪੇਰ ਕਹਿ ਤਾਈ ਜਿਉ ਚਾਤਰਿਕ ਬੁੰਦੇਰੇ, ਕਹੋ ਨਾਨਕ ਜੀਅੜਾ ਬਲਿਹਾਰੀ, ਦੇਹੁ ਦਰਸ ਪ੍ਰਭ ਮੇਰੇ। ਇਹ ਕੇਵਲ ਇੱਕ ਪਿਆਰੇ ਪ੍ਰਮਾਤਮਾ ਦੀ ਦਰਸ਼ਨਾਂ ਦੀ ਪਿਆਸ ਰਹਿ ਜਾਂਦੀ ਹੈ। ਮਹਾਉਦਿਆਨ ਸੰਤ ਸੰਗ ਮਿਲ ਹਰ ਗੁਣ ਗਾਏ, ਬਿਨਸੀ ਦੁਤੀਆ ਆਸ। ਮਹਾਉਦਿਆਨ ਅਟਦੀ ਤੇ ਕਾਢੇ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਇਹ ਸੰਸਾਰ ਦੇ ਅੰਦਰ ਸਾਧ ਸੰਗਤ ਮਹਾਨ ਅਟਵੀ ਅਟਕਣਾ ਪਾਉਣ ਵਾਲੇ ਜਿਹੜੇ ਵਿਕਾਰ ਹਨ, ਇਹਨਾਂ ਦੀ ਬੜੀ ਪ੍ਰਬਲਤਾ ਹੈ। ਭਗਤੀ ਦੇ ਮਾਰਗ ਤੇ ਚੱਲਣੋਂ ਬਾਰ-ਬਾਰ ਜੀਵ ਨੂੰ ਥੜਕਾ ਦਿੰਦੇ ਹਨ, ਬਾਰ-ਬਾਰ ਡਾਵਾਂਡੋਲ ਕਰਨ ਦਾ ਯਤਨ ਕਰਦੇ ਨੇ। ਪਰ ਹਜ਼ੂਰ ਕਹਿੰਦੇ, ਜੋ ਗੁਰਮੁਖ ਪਿਆਰੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਤੇ ਹਰ ਸਮੇਂ ਭਰੋਸਾ ਰੱਖਦੇ ਹਨ, ਜਿਨ੍ਹਾਂ ਨੂੰ ਵਾਹਿਗੁਰੂ ਆਪ ਕਿਰਪਾ ਕਰਕੇ ਇਹ ਅਟਕਾਂ ਪਾਉਣ ਵਾਲੇ ਵਿਕਾਰਾਂ ਤੋਂ ਕੱਢ ਦਿੰਦਾ ਹੈ। ਮਾਰਗ ਸੰਤ ਕਹਿਓ। ਹਜ਼ੂਰ ਕਹਿੰਦੇ ਹਨ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਕਹੇ ਹੋਏ ਦੱਸੇ ਹੋਏ ਮਾਰਗ ਤੇ ਚੱਲਦੇ ਹੈ, ਅਥਵਾ ਮਾਰਗ ਸੰਤ ਕਹਿਓ, ਜਿਨ੍ਹਾਂ ਨੇ ਬੰਦਗੀ ਕਰਨ ਵਾਲਿਆਂ ਦੇ ਦੱਸੇ ਹੋਏ ਉਪਦੇਸ਼ ਅਨੁਸਾਰ ਕਰਨਾ ਕੀਤਾ ਹੈ, ਸੰਸਾਰ ਦੇ ਸਭ ਰਸਤਿਆਂ ਨੂੰ ਤਿਆਗ ਕੇ ਭਗਤੀ ਦੇ ਰਸਤੇ ਤੇ ਚੱਲੇ ਹਨ। ਮਹਾ ਉਦਿਆਨ ਅਟਵੀ ਤੇ ਕਾਢੇ, ਤੇ ਮਹਾਨ ਉਦਿਆਨ ਕਹਿੰਦੇ ਨੇ ਜੰਗਲ ਨੂੰ,
ਇਹ ਸੰਸਾਰ ਬੜਾ ਭਿਆਨਕ ਜੰਗਲ ਹੈ। ਇਹਦੇ ਵਿੱਚ ਅਟਕੀਆਂ ਪਾਉਣ ਵਾਲੇ ਜਿਵੇਂ ਭਿਆਨਕ ਜੰਗਲ ਦੇ ਵਿੱਚ ਸਾਧ ਸੰਗਤ ਭਿਆਨਕ ਜਾਨਵਰ ਵੀ ਹੋਇਆ ਕਰਦੇ ਹੈ। ਸ਼ੇਰ, ਗਿੱਦੜ ਆਦਿਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜੀਵ ਨੂੰ ਖਾ ਲੈਂਦੇ ਹਨ। ਇਸੇ ਤਰ੍ਹਾਂ ਕਾਲ ਰੂਪੀ ਸ਼ੇਰ ਹੈ ਤੇ ਸਾਧ ਸੰਗਤ ਜਿਹੜਾ ਮੋਹ ਰੂਪੀ ਗਿੱਦੜ ਹੈ, ਇਹ ਮਹਾਨ ਭਿਆਨਕ ਸੰਸਾਰ ਜੰਗਲ ਦੇ ਵੀ ਜੀਵ ਨੂੰ ਬਾਰ-ਬਾਰ ਖਾ ਲੈਣ ਵਾਲੇ ਹਨ। ਪਰ ਪਰਮੇਸ਼ਰ ਜੇ ਕਿਰਪਾ ਕਰ ਦੇਵੇ ਤਾਂ ਇਸ ਭਿਆਨਕ ਜੰਗਲ ਤੋਂ ਨਿਕਲਿਆ ਜਾ ਸਕਦਾ ਹੈ। ਹਜ਼ੂਰ ਕਹਿੰਦੇ ਜੇ ਬੰਦਗੀ ਕਰਨ ਵਾਲੇ ਜੋ ਭਗਤ ਜਨਾਂ ਨੇ, ਪਰਮੇਸ਼ਰ ਦੇ ਪਿਆਰੇ ਸਤਿਪੁਰਸ਼ਾਂ ਨੇ ਭਗਤੀ ਦਾ ਮਾਰਗ ਦਰਸਾਇਆ ਹੈ, ਉਸ ਰਸਤੇ ਤੇ ਚੱਲਣੇ ਕਰਕੇ ਇਸ ਭਵ ਸਾਗਰ ਤੋਂ ਭਿਆਨਕ ਜੰਗਲ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ। ਦੇਖਤ ਦਰਸ ਪਾਪ ਸਭ ਨਾਸੇ, ਜਿਨ੍ਹਾਂ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਦੀਦਾਰ ਕਰਕੇ ਹੀ ਸਾਰੇ ਪਾਪ ਨਾਸ ਹੋ ਜਾਂਦੇ ਹਨ। ਹਰ ਨਾਨਕ ਰਤਨ ਲਹਿਓ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਸੰਗਤ ਕਰਨੇ ਕਰਕੇ ਪਰਮੇਸ਼ਰ ਦਾ ਰਤਨਾਂ ਦੀ ਤਰ੍ਹਾਂ ਅਮੋਲਕ ਨਾਮ ਲੈਣਾ ਕੀਤਾ ਹੈ। ਜਿਨ੍ਹਾਂ ਦੇ ਦੀਦਾਰ ਕਰਕੇ ਹੀ ਪਾਪ ਨਿਵਰਤ ਹੋ ਜਾਂਦੇ ਹੈ। ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਜਿਹੜੀ ਮਤ ਪਾਪ ਕਰਮ ਵੱਲ ਹਰ ਸਮੇਂ ਮਨ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ, ਉਹ ਸਾਰੀ ਨਾਸ ਹੋ ਜਾਂਦੀ ਹੈ। ਐਸੇ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰਕੇ ਹੀ ਵਾਹਿਗੁਰੂ ਦਾ ਰਤਨਾਂ ਦੀ ਤਰ੍ਹਾਂ ਨਾਮ ਪਾਇਆ ਹੈ। ਮਾਈ ਅਰਿਓ ਪ੍ਰੇਮ ਕੀ ਖੋਰ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਸਤ ਸੰਗਤ ਜੋ ਪੁਰਾਤਨ ਸਰੂਪ ਹਨ, ਸ੍ਰੀ ਕਰਤਾਰਪੁਰ ਸਾਹਿਬ ਵਾਲੀ ਬੀੜ ਤੇ ਸ੍ਰੀ ਦਮਦਮਾ ਸਾਹਿਬ ਵਾਲੇ ਜੋ ਬੀੜ ਹੈ, ਜੋ ਸਤਿਗੁਰੂ ਜੀ ਦੇ ਪਾਵਨ ਸਰੂਪ ਹਨ, ਉਹਨਾਂ ਦੋਹਾਂ ਹੀ ਸਰੂਪਾਂ ਦੇ ਵਿੱਚ ਸਾਰਗ ਮਹੱਲਾ ਪੰਜਵਾ ਨਹੀਂ ਲਿਖਿਆ। ਤੇ ਇੱਥੇ ਇਹ ਨਹੀਂ ਸਮਝ ਲੈਣਾ ਕਿ ਸਤਿਗੁਰੂ ਜੀ ਦਾ ਸ਼ਬਦ ਨਹੀਂ ਹੈ, ਪਤਾ ਨਹੀਂ ਕਿੱਥੋਂ ਕਿਸੇ ਨੇ ਰਲਾ ਦਿੱਤਾ ਹੈ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੀ ਪਾਵਨ ਸ਼ਬਦ ਹੈ। ਕਿਉਂਕਿ ਕਈ ਵਾਰ ਸ਼ੰਕਾਵਾਦੀ ਸ਼ੰਕੇ ਵੀ ਕਰਦੇ ਹਨ, ਜਿਵੇਂ ਰਾਗਮਾਲਾ ਬਾਣੀ ਵਿੱਚ ਨਾਨਕ ਪਦ ਕਿਤੇ ਵੀ ਆਉਂਦਾ ਨਹੀਂ ਹੈ, ਬੜਾ ਵੱਡਾ ਟੁੱਚਰ ਬਣਾਇਆ ਹੋਇਆ ਹੈ। ਕਹਿੰਦੇ ਹਨ ਜੀ ਇੱਥੇ ਨਾਨਕ ਸ਼ਬਦ ਆਉਂਦਾ ਨਹੀਂ, ਇਸ ਕਰਕੇ ਸਤਿਗੁਰਾਂ ਦੀ ਬਾਣੀ ਨਹੀਂ ਹੈ। ਤੇ ਸਾਧ ਸੰਗਤ ਵਿਚਾਰ ਕਰਕੇ ਦੇਖਣਾ, ਜਪਜੀ ਸਾਹਿਬ ਗੁਰਬਾਣੀ ਵਿੱਚ ਕਿੰਨੀਆਂ ਪੌੜੀਆਂ ਹਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ, ਜਿਹਦੇ ਵਿੱਚ ਨਾਨਕ ਪਦ ਕਿਤੇ ਆਉਂਦਾ ਨਹੀਂ ਹੈ। ਜੇ ਅੱਜ ਰਾਗਮਾਲਾ ਗੁਰੂ ਕੀ ਬਾਣੀ ਤੇ ਸ਼ੰਕੇ ਹੋ ਰਹੇ ਹੈ, ਤੇ ਕਿਸੇ ਦਿਨ ਨੂੰ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਵੀ ਦੂਰ ਨਹੀਂ ਗਿਆ, ਉੱਥੇ ਵੀ ਆਖਣਗੇ ਜੀ ਪੌੜੀਆਂ ਕਿਸੇ ਨੇ ਰਲਾ ਦਿੱਤੀਆਂ ਹਨ। ਇਸ ਲਈ ਵਿਚਾਰ ਕੇ ਸੋਚ ਕਰਕੇ ਸਾਨੂੰ ਚੱਲਣਾ ਚਾਹੀਦਾ ਹੈ। ਤੇ ਐਸੇ ਨਾਸਤਿਕ ਬੁੱਧੀ ਵਾਲੇ ਸ਼ੰਕਾਵਾਦੀਆਂ ਦੇ ਕਦੇ ਸਾਨੂੰ ਪਿੱਛੇ ਨਹੀਂ ਲੱਗਣਾ ਚਾਹੀਦਾ। ਸ਼ਰਧਾ ਭਾਵਨਾ ਸਤਿਗੁਰੂ ਜੀ ਦੇ ਚਰਨਾਂ ਤੇ ਸਾਨੂੰ ਰੱਖਣੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਗਰੀਬ ਨਵਾਜ ਸਤਿਗੁਰੂ ਜੀ ਆਪਣੀ ਮੌਜ ਵਿੱਚ ਕਿਸੇ ਵੀ ਢੰਗ ਦੇ ਨਾਲ ਗੁਰੂ ਕੀ ਬਾਣੀ ਉਚਾਰਨ ਕਰ ਸਕਦੇ ਹੈ। ਸਾਡਾ ਇਹ ਮਨੋਰਥ ਹੈ, ਸਾਡਾ ਕੰਮ ਇਹ ਹੈ ਕਿ ਗੁਰੂ ਚਰਨਾਂ ਤੇ ਸ਼ਰਧਾ ਤੇ ਭਾਵਨਾ ਰੱਖਣੀ। ਗਰੀਬ ਨਵਾਜ ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਣਾ, ਨਾ ਕਿ ਸਤਿਗੁਰਾਂ ਦੇ ਬਚਨਾਂ ਤੇ ਕਾਮ ਕ੍ਰੋਧ ਕਰਨੇ। ਹਜ਼ੂਰ ਦਾ ਅਸੀਂ ਬਚਨ ਪੜ੍ਹਦੇ ਹਾਂ ਕਿ ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਗੁਰੂ ਚਰਨਾਂ ਵਿੱਚ ਆਉਂਦਾ ਹੈ, ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਦਾ ਹੈ, ਉਹਦਾ ਗਾਵਿਆ ਸੁਣਿਆ ਪੜ੍ਹਿਆ ਹੋਇਆ ਫਿਰ ਥਾਂ ਹੀ ਪੈ ਜਾਂਦਾ ਹੈ। ਜੇ ਆਪਣੇ ਗੁਰੂ ਦੇ ਹੀ ਸ਼ੰਕਾ ਕਰਨ ਲੱਗ ਪਏ, ਫਿਰ ਸਾਧ ਸੰਗਤ ਸਾਡਾ ਗਾਵਿਆ ਸੁਣਿਆ ਪੜ੍ਹਿਆ ਕਿਸੇ ਵੀ ਲੇਖੇ ਵਿੱਚ ਨਹੀਂ ਹੈ। ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਦਿਨ ਕਾ ਹਰ ਥਾਇ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ, ਮਾਈ ਅਰਿਓ ਪ੍ਰੇਮ ਕੀ ਖੋਰ। ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਇਹ ਮਹਾਤਮਾ ਰੂਪ ਮਾਤਾ ਪਿਤਾ ਦੀ ਨਿਆਇ ਸਖੀਓ, ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਪ੍ਰੇਮ ਰੂਪੀ ਡੋਰ ਸਾਡੀ ਅੜਨਾ ਕੀਤੀ ਹੈ, ਘੁੱਟ ਕਰਕੇ ਵੱਜ ਗਈ ਹੈ। ਦਰਸ਼ਨ ਰਜਤ ਪਿਆਸ ਮਨ ਸੁੰਦਰ, ਕਿਉਂਕਿ ਉਸ ਵਾਹਿਗੁਰੂ ਪਰਮਾਤਮਾ ਦੇ ਜਿਹੜੇ ਸੁੰਦਰ ਵਾਹਿਗੁਰੂ ਦੇ ਸਰੂਪ ਦੇ ਦੀਦਾਰ ਹਨ,
ਸਾਡਾ ਮਨ ਰੁਜਿਤ ਹਰ ਸਮੇਂ ਚਾਹਤ ਕਰਦਾ ਸੀ। ਇਸ ਕਰਕੇ ਉਸ ਵਾਹਿਗੁਰੂ ਦੇ ਦੀਦਾਰ ਦੀ ਮਨ ਵਿੱਚ ਪਿਆਸਾ ਵੱਜ ਗਈ ਹੈ। ਭਗਤ ਨਾ ਕੋਈ ਤੋਰ, ਐਸੀ ਪ੍ਰੇਮ ਰੂਪੀ ਡੋਰੀ ਨੂੰ ਕੋਈ ਤੋੜ ਨਹੀਂ ਸਕਦਾ, ਜੋ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਨਾਲ ਸਾਡੀ ਬਿਰਤੀ ਨੂੰ ਜੋੜਿਆ ਹੈ। ਭਾਵੇਂ ਲੱਖਾਂ ਵਾਰ ਕੋਈ ਯਤਨ ਕਰ ਲਵੇ, ਪਰ ਹਜ਼ੂਰ ਕਹਿੰਦੇ ਹਨ ਕੋਈ ਟਾਲ ਨਹੀਂ ਸਕਦਾ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਆਪਣੀ ਭਾਵ ਭਗਤੀ ਦੀ ਦਾਤ ਬਖਸ਼ ਦਿੰਦਾ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਪ੍ਰਾਨ ਮਾਨ ਪਤ ਪਿਤ ਸੁਤ ਬੰਧਪ। ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਵਾਹਿਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਰੂਪੀ ਡੋਰ ਘੁੱਟ ਕਰਕੇ ਵੱਜ ਗਈ ਹੈ। ਸਾਧ ਸੰਗਤ, ਉਹਨਾਂ ਨੇ ਮਨ ਬਾਣੀ ਸਰੀਰ ਕਰਕੇ ਸਭ ਕੁਝ ਪਰਮਾਤਮਾ ਨੂੰ ਹੀ ਸਮਝਿਆ ਹੈ, ਕਿਉਂਕਿ ਜਗਤ ਦੇ ਜਿੰਨੇ ਵੀ ਸੰਸਾਰ ਦੇ ਜੀਵ ਜੰਤੂ ਸਾਡੇ ਸਖੇ ਸੰਬੰਧੀ ਹਨ, ਇਹ ਕੇਵਲ ਜਗਤ ਤੱਕ ਸੀਮਿਤ ਨੇ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਪ੍ਰਾਨ ਮਾਨ ਪਤ ਪਿਤ ਸੁਤ ਬੰਧਪ। ਹਜ਼ੂਰ ਕਹਿੰਦੇ ਹਨ ਕਿ ਜਿਹੜੇ ਸਾਨੂੰ ਬਖਸ਼ੇ ਹੋਏ ਪ੍ਰਾਣ ਹੈ, ਇਹ ਵਾਹਿਗੁਰੂ ਪ੍ਰਾਣਾਂ ਦਾ ਸਖਾ ਵੀ ਪਰਮੇਸ਼ਰ ਤੋਂ ਆਪ ਹੈ। ਪ੍ਰਾਨ ਪਤ, ਤਾਂ ਹੀ ਪ੍ਰਾਣਾਂ ਦਾ ਪਤੀ ਪਰਮੇਸ਼ਰ ਨੂੰ ਆਖਿਆ ਜਾਂਦਾ ਹੈ। ਤੇ ਪਤ ਜਿਹੜੀ ਇੱਜ਼ਤ ਹੈ, ਲੋਕ ਪਰਲੋਕ ਦੇ ਵਿੱਚ ਇੱਜ਼ਤ ਬਖਸ਼ਣ ਵਾਲਾ ਵੀ ਵਾਹਿਗੁਰੂ ਪਰਮੇਸ਼ਰ ਤੂੰ ਆਪ ਹੈ। ਮਾਨ ਸਤਿਕਾਰ ਦਿਵਾਉਣ ਵਾਲਾ ਵੀ ਵਾਹਿਗੁਰੂ ਤੂੰ ਆਪ ਹੈ। ਪਿਤ ਪਿਤਾ ਸਰੂਪ ਵੀ ਪਰਮਾਤਮਾ ਤੂੰ ਹੈ। ਸੁਤ ਸਪੁੱਤਰ ਬੰਧਪ ਸਖੇ ਸੰਬੰਧੀ, ਭਾਵ ਉਸ ਵਾਹਿਗੁਰੂ ਨੂੰ ਹੀ ਸਭ ਕੁਝ ਆਪਣਾ ਜਾਣਿਆ ਹੈ। ਹਰ ਸਰਬਸ ਧਨ ਮੋਰ। ਹਜ਼ੂਰ ਕਹਿੰਦੇ ਹਨ, ਗੁਰਮੁਖ ਪਿਆਰੇ ਕਹਿੰਦੇ ਹਨ, ਹਰ ਸਮੇਂ ਬਾਰ-ਬਾਰ ਪਰਮੇਸ਼ਰ ਨੂੰ ਆਪਣਾ ਜਾਣ ਕੇ ਹਰ ਸਰਬਸ ਕਿ ਜੋ ਕੁਝ ਵੀ ਸਰਬਸ ਸਰਬੱਗ ਜੋ ਕੁਝ ਵੀ ਸਾਨੂੰ ਦਾਤਾਂ ਖਾਣ ਪਹਿਨਣ ਵਾਸਤੇ ਬਖਸ਼ੀਆਂ, ਨਾਮ ਰੂਪੀ ਧਨ ਦਿੱਤਾ ਹੈ, ਇਹ ਵੀ ਪ੍ਰਮਾਤਮਾ ਆਪ ਜੀ ਦਾ ਹੀ ਬਖਸ਼ਿਆ ਹੈ। ਬਿਨ ਹਰ ਜਾਣਤ ਹੋਰ। ਜੋ ਹਰੀ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦਾ ਹੈ ਕਿ ਪ੍ਰਮਾਤਮਾ ਨਹੀਂ, ਸਾਨੂੰ ਤਾਂ ਹੋਰ ਕੋਈ ਦਾਤਾਂ ਦਿੰਦਾ ਹੈ, ਹੋਰ ਜਗਤ ਦੇ ਦੇਵੀ ਦੇਵਤਿਆਂ ਦੇ ਆਸਾਂ ਲਗਾਈ ਬੈਠਾ ਹੈ, ਜਾਂ ਸੰਸਾਰ ਦੇ ਪੀਰ ਪੈਗੰਬਰਾਂ ਦੀ, ਜਗਤ ਦੇ ਹੋਰ ਮੜੀਆਂ ਮੱਟਾਂ ਦੀ ਪੂਜਾ ਵਿੱਚ ਲਾ ਕੇ ਕਹਿੰਦਾ ਕਿ ਸਾਨੂੰ ਇਹੋ ਹੀ ਸਭ ਕੁਝ ਦਿੰਦੇ ਹੈ। ਇਹਨਾਂ ਤੋਂ ਬਿਨਾਂ ਕੋਈ ਵੱਡਾ ਹੋਰ ਕੋਈ ਸ਼ਕਤੀ ਵਾਲਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਧ੍ਰੇਗਾਕਾਰ ਹੈ, ਲਾਹਣਤਾ ਹਨ ਉਹਨਾਂ ਦੇ ਜੀਵਨ ਜੋ ਇੱਕ ਪਿਆਰੇ ਪ੍ਰਭੂ ਨੂੰ ਵਿਸਾਰ ਕਰਕੇ ਹੋਰ ਸੰਸਾਰ ਨੂੰ ਵਡੱਪਣ ਵੱਡੇ ਜਾਣਦੇ ਹਨ। ਕਿਉਂਕਿ ਇੱਕ ਦਾਤਾ ਸਭ ਜਗਤ ਭਿਖਾਰੀਆ, ਮੰਗਤ ਜਨ ਜਨਤਾ। ਸਾਰਾ ਜਗਤ ਭਿਖਿਆ ਮੰਗਦਾ ਪਿਆ ਰੱਬ ਦੇ ਕੋਲੋਂ, ਤੇ ਫਿਰ ਸੰਸਾਰ ਦੇ ਜਿਹੜੇ ਜੀਵ ਜੰਤੂ ਕਿਵੇਂ ਵੱਡੇ ਹੋ ਗਏ ਜੇ ਉਹ ਆਪ ਹੀ ਪਰਮੇਸ਼ਰ ਦੇ ਚਰਨਾਂ ਵਿੱਚੋਂ ਦਾਤਾ ਮੰਗਦੇ ਹਨ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ, ਹਜ਼ੂਰ ਕਹਿੰਦੇ ਹਨ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਾਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਜਾਂ ਇੱਕ ਰੱਬ ਤੋਂ ਬਿਨਾਂ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦਾ ਹੈ। ਹਜ਼ੂਰ ਕਹਿੰਦੇ ਉਹਦੇ ਜੀਵਨ ਨੂੰ ਬਾਰ-ਬਾਰ ਫਿਟਕਾਰਾਂ ਹਨ। ਜੋ ਦੁੱਖਾਂ ਨੂੰ ਭੰਜਨ ਵਾਲਾ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਤੇ ਕਿਰਪਾਲੂ ਹੋਇਆ ਹੈ। ਹਜ਼ੂਰ ਕਹਿੰਦੇ ਹਨ ਕਿ ਪੂਰਬਲੇ ਜਿਹੜੇ ਕਮਾਏ ਹੋਏ ਕਰਮ ਸਨ, ਸਾਧ ਸੰਗਤ ਅੰਕੁਰ ਫੁੱਟ ਜਾਣਾ ਕੀਤੇ ਹੈ।
ਪਰ ਪੂਰਬਲਾ ਜੋਰ, ਪੂਰਬਲੇ ਕਮਾਏ ਹੋਏ ਕਰਮਾਂ ਦੇ ਜੋਰ ਕਰਕੇ ਉਹਨਾਂ ਨੇ ਵਾਹਿਗੁਰੂ ਦੇ ਵਿੱਚ ਮਿਲਣਾ ਕੀਤਾ ਹੈ। ਪਰਮਾਤਮਾ ਦੀ ਭਾਵ ਭਗਤੀ ਵਿੱਚ ਜੁੜੇ ਹਨ। ਜੋ ਪੂਰਬਲੇ ਕਮਾਏ ਹੋਏ ਚੰਗੇ ਕਰਮਾਂ ਰੂਪੀ ਜਿਹੜੇ ਬੀਜੇ ਹੋਏ ਬੀਜ ਸਨ, ਐਸ ਜਨਮ ਦੇ ਵਿੱਚ ਉਹਦਾ ਫਲ ਮਿਲਿਆ, ਜਿਸ ਕਰਕੇ ਬਿਰਤੀ ਉਖੜੀ ਹੋਈ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਗਈ ਹੈ। ਨਾਨਕ ਸਰਣ ਕਿਰਪਾ ਨਿਤ ਸਾਗਰ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਅਕਾਲ ਪੁਰਖ ਵਾਹਿਗੁਰੂ ਕਿਰਪਾ ਦੇ ਖਜ਼ਾਨੇ ਦੇ ਸ਼ਰਨ ਵਿੱਚ ਪਿਆ ਹੈ, ਬਿਨਸਿਓ ਆਨ ਨਿਹੋਰ। ਜੋ ਸਭ ਸੁਖਾਂ ਦਾ ਸਾਗਰ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮੇਸ਼ਰ ਤੋਂ ਬਿਨਾ ਬਿਨਸਿਓ ਆਨ ਨਿਹੋਰ, ਜੋ ਸੰਸਾਰ ਦੀ ਚਾਹਤ ਨੂੰ ਦੇਖਣਾ ਹੈ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਨੂੰ ਜਿਹੜਾ ਨਿਹੋਰ ਦੇਖਣਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਬਿਨਸ ਗਿਆ ਹੈ। ਬਿਨਸਿਓ ਆਨ ਨਿਹੋਰ, ਉਸ ਵਾਹਿਗੁਰੂ ਦੇ ਵਾਲੇ ਹੋਣੇ ਕਰਕੇ ਮਨ ਬਾਣ ਕਿ ਪ੍ਰਮਾਤਮਾ ਹੀ ਸਭ ਜੀਵਾਂ ਦੀ ਪਰਵਰਿਸ਼ ਕਰ ਰਿਹਾ ਹੈ। ਉਸ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਜਗਤ ਦੇ ਜੀਵਾਂ ਨੂੰ ਦਾਤਾ ਪ੍ਰਦਾਨ ਕਰਨ ਵਾਲਾ ਨਹੀਂ ਹੈ। ਸਤਿਗੁਰੂ ਜੀ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਲਿਖੈ ਕਤਹਿ ਨਾ ਛੂਟੀਐ, ਖੇਨ ਖੇਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਦੀਨ ਦੁਖ ਭੰਜਨ, ਪਰਾ ਪੂਰਬਲਾ ਜੋਰ। ਨਾਨਕ ਸਰਣ ਕਿਰਪਾ ਨਿਤ ਸਾਗਰ, ਬਿਨਸਿਓ ਆਨ ਨਿਹੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।